ਇਹ ਆ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਅਮਰੀਕਾ 'ਚ ਪੰਜਾਬੀਆਂ ਦੀ ਆਪਣੀ ਆਵਾਜ਼। ਆਪਣੀ ਆਵਾਜ਼। ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਪ੍ਰੋਗਰਾਮ ਇੱਕ ਖਾਸ ਮੁਲਾਕਾਤ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਇੱਕ ਖਾਸ ਸ਼ਖਸੀਅਤ ਨਾਲ। ਅੱਜ ਮੇਰੇ ਨਾਲ ਨੇ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਉੱਘੇ ਗੀਤਕਾਰ ਜਨਾਬ SM ਸਾਦਿਕ। ਸਾਦਿਕ ਜੀ ਆਪਣੀ ਕਲਮ ਤੋਂ ਤਕਰੀਬਨ 35,000 ਗੀਤ ਲਿਖ ਚੁੱਕੇ ਨੇ, ਜਿਹੜਾ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। SM ਸਾਦਿਕ ਅੱਜ ਕੱਲ੍ਹ ਚੜ੍ਹਦੇ ਪੰਜਾਬ ਆਏ ਹੋਏ ਨੇ। ਚੰਡੀਗੜ੍ਹ ਤੋਂ ਮੈਂ ਹੋਸਟ ਗੌਤਮ ਰਿਸ਼ੀ ਤੁਹਾਡੇ ਰੂਬਰੂ ਕਰਨ ਜਾ ਰਿਹਾ ਹਾਂ ਗੀਤਕਾਰ SM ਸਾਦਿਕ ਜੀ ਨੂੰ। ਸਾਦਿਕ ਜੀ, ਤੁਹਾਡਾ ਪੰਜਾਬੀ ਰੇਡੀਓ USA 'ਤੇ ਸਵਾਗਤ ਹੈ ਜੀ। ਬਹੁਤ ਸ਼ੁਕਰੀਆ। ਬਿਸਮਿल्लाह रहमान रहीम। मैं ਤੁਹਾਡੇ ਚੈਨਲ ਦਾ ਬਹੁਤ ਮਸ਼ਕੂਰ ਹਾਂ ਕਿ ਤੁਸੀਂ ਮੈਨੂੰ ਇੱਥੇ ਇੱਜ਼ਤ ਬਖਸ਼ੀ ਔਰ ਮੈਨੂੰ ਬੁਲਾਇਆ। ਸਭ ਤੋਂ ਪਹਿਲਾਂ ਅਸੀਂ ਜਾਣਨਾ ਚਾਹਾਂਗੇ ਕਿ ਗੀਤਕਾਰੀ ਦੀ ਕਲਾ ਜੋ ਤੁਹਾਨੂੰ ਉਸ ਪਰਮਾਤਮਾ ਅੱਲਾਹ ਤਾਲਾ ਨੇ ਬਖਸ਼ੀ ਹੈ, ਤੁਹਾਨੂੰ ਇਹ ਸ਼ੌਂਕ ਕਿਵੇਂ ਜਾਗਿਆ ਤੇ ਪ੍ਰੋਫੈਸ਼ਨਲੀ ਕਿਵੇਂ ਅਪਣਾਇਆ? बिस्मिल्लाह रहमान रहीम। इज़्ज़ो मन तो शाह व ज़िल्लो मन तो शाह। अल्लाह जिसे चाहे बेहिसाब इज़्ज़त दे, अल्लाह जिसे चाहे ज़िल्लत दे। ਇਹ ਸਕੂਲ ਦਾ ਜ਼ਮਾਨਾ ਸੀ। ਮੈਂ ਚੌਥੀ ਜਮਾਤ 'ਚੋਂ ਬਹੁਤ ਸਾਰੇ ਪ੍ਰੋਗਰਾਮਾਂ 'ਚ ਪਹਿਲੇ ਵੀ ਮੈਂ ਕਹਿ ਚੁੱਕਿਆ ਅਤੇ ਬਿਲਕੁਲ ਘਰ ਦੇ ਹਾਲਾਤ ਇਸ ਕਾਬਲ ਨਹੀਂ ਸਨ ਕਿ 2 ਆਨੇ ਫੀਸ ਹੁੰਦੀ ਸੀ, ਮੇਰੇ ਮਾਂ ਬਾਪ ਉਹ ਵੀ ਨਹੀਂ ਸਨ ਦੇ ਸਕਦੇ। ਅਤੇ ਉਹ ਫਿਰ ਇਹ ਸਫ਼ਰ, ਕਿਉਂਕਿ ਇਨਸਾਨ ਦੇ ਅੰਦਰ ਜੋ ਇੱਕ ਇਨਸਾਨ ਹੁੰਦਾ ਨਾ, ਉਹ ਮੈਨੂੰ ਕੋਈ ਲੱਗਦਾ ਸੀ ਕਿ ਮੇਰਾ ਇੱਕ ਪੜ੍ਹਾਈ ਲਿਖਾਈ ਮੇਰਾ ਕੰਮ ਨਹੀਂ ਹੈ, ਮੈਨੂੰ ਕਿਸੇ ਹੋਰ ਕੰਮ ਲਈ ਬਣਾਇਆ। ਅਤੇ ਮੈਂ ਪਹਿਲਾ ਸ਼ੇਰ ਸਕੂਲ ਦੇ ਜ਼ਮਾਨੇ 'ਚ ਕਿਹਾ ਕਿ ਉਸ ਰਫੂਗਰ ਦੀ ਅਜ਼ਮਤ ਨੂੰ ਲੱਖ ਸਲਾਮਾ, ਜਿਹੜਾ ਆਪਣਾ ਪਾਟਾ ਗਲਮਾ ਛੱਡ ਕੇ ਫੱਟ ਕਿਸੇ ਦੇ ਸੀਂਦਾ ਏ, ਅਤੇ ਭੁੱਲ ਭੁਲੇਖੇ ਰਸਤੇ ਦੇ ਵਿੱਚ ਕਿਧਰੇ ਮੱਥੇ ਲੱਗ ਗਏ ਜੇ, ਉਹ ਵੇਖ ਕੇ ਉਹ ਹੈਰਾਨ ਤੇ ਹੋਣਗੇ ਹਾਲੀ ਤੀਕ ਵੀ ਜਿਉਂਦਾ ਹੈ। ਇਹ ਮੇਰਾ ਪਹਿਲਾ ਸ਼ੇਰ ਸੀ ਅਤੇ ਪਹਿਲਾ ਕਲਾਮ ਮੇਰਾ ਜਨਾਬ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੇ ਗਾਇਆ। ਉਹਨਾਂ ਦੀਆਂ ਮੰਜ਼ਿਲੇ ਪੌੜੀਆਂ ਚੜ੍ਹਿਆ ਅਤੇ ਉਹ ਸਾਹਮਣੇ ਵੱਡੇ ਮੰਜੇ ਦੇ ਉੱਤੇ ਆਵਾਜ਼ਾਂ ਲੈ ਕੇ ਬੈਠੇ ਸਨ। ਅੱਲਾ ਉਹਨਾਂ ਨੂੰ ਸਵਰਗਾਂ 'ਚ ਕਰ ਦੇ। ਅਤੇ ਮੈਂ ਉਹਨਾਂ ਨੂੰ ਆਪਣਾ ਕਲਾਮ ਸੁਣਾਇਆ ਅਤੇ ਉਹਨਾਂ ਨੇ ਕਿਹਾ ਕਿ ਸਾਦਿਕ ਤੂੰ ਕਲਾਮ ਤਾਂ ਅੱਛਾ ਲਿਖਣਾ, ਲੇਕਿਨ ਇਹ ਆ ਕਿ ਮੈਂ ਦਾਸਤਾਨਾ ਨਹੀਂ ਗਾਉਂਦਾ। ਉਹ ਕਲਾਮ ਸੀ ਸੋਹਣੀ ਅਤੇ ਘੜੇ ਦਾ ਸਵਾਲ ਜਵਾਬ। ਲੇਕਿਨ ਜਿਹੜਾ ਕਲਾਮ ਮੇਰਾ ਪਹਿਲਾ ਰਿਕਾਰਡ ਹੋਇਆ ਉਹ ਉੱਥੇ ਅਮਲਾਂ 'ਤੇ ਹੋਣਗੇ ਨਬੇੜੇ, ਕਿਸੇ ਨੇ ਤੇਰੀ ਜ਼ਾਤ ਪੁੱਛਣੀ। ਔਰ ਖਾਨ ਸਾਹਿਬ ਦਰਵੇਸ਼ ਬੰਦੇ ਸਨ, ਕਹਿੰਦੇ ਨੇ ਸ਼ਹਿਨਸ਼ਾਹਾਂ ਦੇ ਨਾਂ ਅਮੀਰਾਂ ਦੇ, ਦੀਵੇ ਬਲਦੇ ਸਦਾ ਫਕੀਰਾਂ ਦੇ। ਉਹਨਾਂ ਦੇ ਮੂੰਹ 'ਚੋਂ ਕਈ ਗੱਲ ਅੱਜ ਸਾਬਤ ਹੋ ਰਹੀ ਹੈ। ਉਹਨਾਂ ਨੇ ਕਿਹਾ ਸੀ ਤੇਰਾ ਬੜਾ ਨਾਂ ਹੋਵੇਗਾ। ਔਰ ਇਸ ਕੰਮ ਦੇ ਵਿੱਚੋਂ ਸ਼ਾਇਰ ਨੂੰ ਰੋਟੀ ਨਸੀਬ ਨਹੀਂ ਹੁੰਦੀ, ਕੋਈ ਚਾਹ ਦਾ ਕੱਪ ਨਹੀਂ ਦਿੰਦਾ। ਮੈਂ ਆਪਣੇ ਆਪ ਨੂੰ ਖੁਸ਼ ਨਸੀਬ ਸਮਝਣਾ, ਮੇਰੀ ਮਾਂ ਦੀਆਂ ਦੁਆਵਾਂ ਅੱਲਾਹ ਤਾਲਾ ਤੋਂ ਬਾਅਦ, ਕਿ ਮੈਨੂੰ ਅੱਲਾ ਨੇ ਇਸ ਕੰਮ 'ਚੋਂ ਇੱਜ਼ਤ, ਦੌਲਤ, ਸ਼ੋਹਰਤ, ਹਰ ਚੀਜ਼ ਮੇਰੀ ਪੂਰੀ ਕੀਤੀ। ਮੈਂ ਅੱਜ ਜੋ ਵੀ ਹਾਂ, ਮੈਂ ਸਮਝਣਾ ਉਹ ਨੁਸਰਤ ਫਤਿਹ ਅਲੀ ਖਾਨ ਦਾ ਮਰਹੂਨੇ ਮਿੰਨਤ ਹਾਂ। ਮੈਂ ਉਹਨਾਂ ਦੀ ਕਬਰ ਨੂੰ ਸਲਾਮ ਕਰਨਾ। ਤਕਰੀਬਨ 2 ਦਹਾਕੇ ਤੋਂ ਵੱਧ ਸਮਾਂ ਤੁਸੀਂ ਨੁਸਰਤ ਫਤਿਹ ਅਲੀ ਖਾਨ ਸਾਹਿਬ ਨਾਲ ਰਹੇ ਹੋ। ਉਹਨਾਂ ਨੇ ਤੁਹਾਡੇ ਕਾਫੀ ਕਲਾਮ ਗਾਏ ਨੇ। ਬਹੁਤ ਸਾਰੇ ਜਿਹੜੇ ਦੁਨੀਆ ਦੇ ਵਿੱਚ ਉਹਨਾਂ ਦੇ ਪ੍ਰਸ਼ੰਸਕ ਨੇ, ਉਹ ਉਹਨਾਂ ਦੇ ਗੀਤਾਂ ਨੂੰ ਕਿਸੇ ਧਾਰਮਿਕ ਗੀਤਾਂ ਦੀ ਤਰ੍ਹਾਂ ਸੁਣਦੇ ਨੇ। ਅਤੇ ਤੁਸੀਂ ਅਜਿਹੇ ਕਿਹੜੇ ਗੀਤ ਨੂੰ ਉਹਨਾਂ ਦੇ ਨੂੰ ਪਸੰਦ ਕਰਦੇ ਹੋ ਜਿਹਨੂੰ ਤੁਸੀਂ ਸਵੇਰੇ ਜਾਣੀ ਕਿ ਚੜ੍ਹਦੇ ਸੂਰਜ ਦੇ ਨਾਲ ਸੁਣਨਾ ਪਸੰਦ ਕਰੋਗੇ? ਵੇਖੋ ਜੀ, ਉੱਥੇ ਅਮਲਾਂ 'ਤੇ ਹੋਣਗੇ ਨਬੇੜੇ, ਕਿਸੇ ਨੇ ਤੇਰੀ ਜ਼ਾਤ ਪੁੱਛਣੀ। ਇਹ ਮੇਰਾ ਪਹਿਲਾ ਕਲਾਮ ਹੈ ਔਰ ਮੈਨੂੰ ਖੁਦ ਸੁਣ ਕੇ ਲੱਗਦਾ ਹੈ ਕਿ ਇਹ ਮੇਰੇ ਕੋਲੋਂ ਰੱਬ ਨੇ ਕਿਵੇਂ ਲਿਖਾਇਆ ਕਿ ਉਸ ਵੇਲੇ ਮੇਰੀ ਉਮਰ ਹਜੇ ਪੂਰੀ 15 ਸਾਲ ਵੀ ਨਹੀਂ ਸੀ ਜਿਸ ਵੇਲੇ ਮੈਂ ਇਹ ਕਲਾਮ ਲਿਖਿਆ। ਅਤੇ ਮੈਂ ਸਮਝਣਾ ਕਿ ਮੇਰੀ ਸ਼ਾਇਰੀ ਨੂੰ ਰੰਗ ਲਾਉਣ ਵਾਲੇ ਔਰ ਮੇਰੇ ਨਸੀਬਾਂ ਨੂੰ ਜਗਾਉਣ ਵਾਲੇ ਔਰ ਦੁਨੀਆ 'ਤੇ ਮੇਰਾ ਨਾਂ ਕਰਨ ਵਾਲੇ ਮੈਂ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੂੰ ਕਹਾਂਗਾ। ਖਾਨ ਸਾਹਿਬ ਦਾ ਕੀ ਰੂਟੀਨ ਹੁੰਦਾ ਸੀ ਜੀ? ਉਹਨਾਂ ਦੇ ਕਾਫੀ ਮਕਬੂਲੀਅਤ ਹੈ, ਉਹਨਾਂ ਦੀ ਜਿਹੜੀਆਂ ਵੱਡੀ ਤਾਦਾਦ ਦੇ ਵਿੱਚ ਲੋਕ ਉਹਨਾਂ ਦੇ ਪ੍ਰਸ਼ੰਸਕ ਨੇ। ਉਹਨਾਂ ਦੀ ਕੀ ਟਿਊਨਿੰਗ ਹੁੰਦੀ ਸੀ ਆਪਸ ਉਹਨਾਂ ਦੀ ਟੀਮ ਦੇ ਵਿੱਚ, ਜਾਂ ਤੁਸੀਂ ਇੱਕ ਗੀਤਕਾਰ ਦੀ ਤਰ੍ਹਾਂ ਉਹਨਾਂ ਦੇ ਨਾਲ ਵਿਚਰਦੇ ਰਹੇ ਹੋ ਇੱਕ ਸਹਿਯੋਗੀ ਦੇ ਤੌਰ 'ਤੇ? ਉਹਨਾਂ ਦਾ ਕੀ ਰੁਝੇਵੇਂ ਹੁੰਦੇ ਸੀਗੇ ਡੇਲੀ ਦੇ, ਅਤੇ ਕਿੱਦਾਂ ਦੀ ਉਹ ਇੱਕ ਦੂਸਰੇ ਨਾਲ ਉਹ ਰੱਖਦੇ ਸੀ ਰਾਬਤਾ? ਦੇਖੋ, ਤੁਸੀਂ ਬੜਾ ਵਧੀਆ ਸਵਾਲ ਕੀਤਾ। ਤੁਸੀਂ ਇਹ ਸਵਾਲ ਮੇਰੇ ਕੋਲ ਕਿਸੇ ਪ੍ਰੋਗਰਾਮ 'ਚ ਨਹੀਂ ਪੁੱਛਿਆ ਗਿਆ। ਉਹ ਇੱਕ ਤਾਂ ਦਰਵੇਸ਼ ਆਦਮੀ ਸਨ, ਬਿਲਕੁਲ ਉਹਨਾਂ ਦੀ ਜੇਬ 'ਚ ਕੋਈ ਪੈਸਾ ਨਹੀਂ ਸੀ ਹੁੰਦਾ ਕਦੀ ਵੀ। ਉਹਨਾਂ ਨੇ ਕਈ ਦਫਾ ਮੇਰੇ ਬੈਠਿਆਂ ਵਾਕਿਆ ਹੋਇਆ ਕਿ ਉਹਨਾਂ ਨੇ ਕਿਹਾ ਆਪਣੇ ਸੈਕਟਰੀ ਨੂੰ, ਉਹ ਸੈਕਟਰੀ ਯਾਰ ਮੈਨੂੰ ਮੰਗਾ ਦੇ ਉੱਥੋਂ ਰੋਟੀ ਮੰਗਾ ਦੇ ਸਾਬਰ ਹੋਟਲ ਤੋਂ। ਖਾਣ ਪੀਣ ਦੇ ਉਹ ਬੜੇ ਸ਼ੌਕੀਨ ਸਨ ਔਰ ਦਰਵੇਸ਼ ਆਦਮੀ ਸਨ। ਉਹਨਾਂ ਦੇ ਬੂਹੇ ਤੋਂ ਕੋਈ ਫਕੀਰ ਖਾਲੀ ਨਹੀਂ ਗਿਆ, ਮੈਂ ਆਪਣੀ ਅੱਖਾਂ ਦੇ ਨਾਲ ਵੇਖਿਆ। ਇਹ ਨਹੀਂ ਕਿ ਮੈਂ ਕੋਈ ਬਨਾਵਟ ਲਈ ਗੱਲ ਕਰ ਰਿਹਾ, ਕਿ ਮੈਂ ਆਪਣੇ ਰੱਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਮੈਂ ਕੋਸ਼ਿਸ਼ ਕਰਨਾ ਕਿ ਮੈਂ ਝੂਠ ਘੱਟ ਬੋਲਾਂ। ਝੂਠ ਉੱਥੇ ਬੋਲਣਾ ਜਿੱਥੇ ਕਿਸੇ ਦੀ ਇੱਜ਼ਤ ਦਾ ਸਵਾਲ ਹੋਵੇ, ਵਰਨਾ ਮੈਂ ਸੱਚ ਬੋਲਣਾ ਚਾਹੇ ਕਿਸੇ ਨੂੰ ਬੁਰਾ ਲੱਗੇ ਚਾਹੇ ਚੰਗਾ ਲੱਗੇ। ਉਹ ਦਰਵੇਸ਼ ਆਦਮੀ ਸਨ, ਉਹ ਲੋਕਾਂ ਨਾਲ ਬਹੁਤ ਭਲਾ ਕਰਦੇ ਸਨ। ਸਾਰੀ ਰਾਤ ਉਹ ਜਾਗਦੇ ਸਨ ਅਤੇ ਸ਼ਾਮ ਨੂੰ 4-5 ਵਜੇ ਉੱਠਦੇ ਸਨ। ਉੱਠਣ ਤੋਂ ਬਾਅਦ ਉਹਨਾਂ ਨੇ ਇੱਕ ਵੱਡਾ ਮੰਜਾ ਹੁੰਦਾ ਸੀ, ਲਸੂੜੀ ਸ਼ਾਹ ਦਰਬਾਰ ਇੱਕ ਫੈਸਲਾਬਾਦ ਦੇ ਵਿੱਚ, ਉੱਥੇ ਬੈਠਦੇ ਸਨ। ਔਰ ਮੈਂ ਦੇਖਿਆ ਕਿ ਉਹਨਾਂ ਦਾ ਜਿਹੜਾ ਖਾਣ ਪੀਣ ਦਾ ਬਿੱਲ ਸੀ ਅੱਜ ਤੋਂ 30 ਸਾਲ ਪਹਿਲੇ 3.5 ਲੱਖ ਦਾ, 4 ਲੱਖ ਦਾ 15 ਦਿਨਾਂ ਦਾ ਹੁੰਦਾ ਸੀ ਸਿਰਫ ਖਾਣ ਪੀਣ ਦਾ। ਇਹ ਮੇਰੇ ਸਾਹਮਣੇ ਪੇਮੈਂਟ ਹੁੰਦੀ ਰਹੀ। ਅਤੇ ਉਹਨਾਂ ਨੇ ਕਦੀ ਕਿਸੇ ਦਾ ਦਿਲ ਨਹੀਂ ਦੁਖਾਇਆ ਸੀ। ਕਿਸੇ ਅੱਜ ਕੱਲ੍ਹ ਤਾਂ ਇੱਕ ਦੂਸਰੇ ਦੇ ਵੈਰੀ ਨੇ ਗੁਲੂਕਾਰ, ਅਤੇ ਉਹ ਕਦੀ ਵੀ ਉਹਨਾਂ ਨੇ ਕਿਸੇ ਦੇ ਮੁਤਲਕ ਕੋਈ ਬੁਰੀ ਗੱਲ ਨਹੀਂ ਸੀ ਕੀਤੀ। ਆਪਣੀ ਮੌਜ ਦੇ ਮਾਲਕ ਸਨ, ਚਾਹੇ SP ਬੈਠਾ ਹੈ, ਚਾਹੇ ਕੋਈ ਜੱਜ ਬੈਠਾ ਹੈ, ਚਾਹੇ ਕੋਈ ਵੀ ਬੈਠਾ ਹੈ, ਉਹਨਾਂ ਨੇ ਆਪਣੇ ਮੂਡ ਨਾਲ ਆਉਣਾ ਹੈ, ਮੂਡ ਨਾਲ ਆਪਣੇ ਕਮਰੇ 'ਚ ਜਾ ਕੇ ਸੌ ਜਾਣਾ। ਪਾਕਿਸਤਾਨ ਦੇ ਹੋਰ ਵੀ ਪ੍ਰਸਿੱਧ ਫਨਕਾਰ ਨੇ ਜਿਨ੍ਹਾਂ ਨੇ ਤੁਹਾਡੇ ਕਲਾਮ ਗਾਏ ਨੇ, ਕੋਈ ਜ਼ਿਕਰ ਕਰੋਗੇ? ਹਾਂਜੀ, ਇਹ ਖਾਨ ਸਾਹਿਬ ਤੋਂ ਬਾਅਦ ਮੈਂ ਸਮਝਣਾ
ਸ਼ੌਕਤ ਅਲੀ ਸਾਹਿਬ ਮੇਰੇ ਵੱਡੇ ਭਾਈ ਵੀ ਨੇ, ਔਰ ਉਹਨਾਂ ਨੇ ਮੇਰਾ ਇੱਕ ਗਾਣਾ ਸੀ, ਇੱਥੇ ਵੀ ਕਿਸੇ ਨੇ ਉਹਨੂੰ ਗਾਇਆ ਹੈ, ਲੇਕਿਨ ਉਹਦੇ 'ਚ ਤਾਂ ਮੇਰਾ ਨਾਮ ਉਹਨਾਂ ਨੇ ਨਹੀਂ ਦਿੱਤਾ। ਉਸੀ ਗਾਣਾ ਸਾਨੂੰ ਪਤਾ ਨਹੀਂ ਵਿਛੋੜਾ ਕਿਹਨੂੰ ਕਹਿੰਦੇ, ਅਸੀਂ ਤਾਂ ਪਹਿਲੀ ਵਾਰ ਵਿਛੜੇ, ਕਿਉਂਕਿ ਇਹ ਬਿਲਕੁਲ ਇੱਕ ਜ਼ੋਰਾ ਖਾਨਮ ਉੱਥੇ ਹੁੰਦੀ ਸੀ ਗਾਣ ਵਾਲੀ, ਉਹਦਾ ਘਰ ਜਿਹੜਾ ਘਰ ਸੀ ਉਹ ਹੈਗਾ ਸੀ ਚਨਿਓਟ ਬਾਜ਼ਾਰ, ਇੱਕ ਵਕੀਲਾਂ ਵਾਲੀ ਗਲੀ ਉਹਦੇ ਵਿੱਚ, ਅਤੇ ਉਹਦੇ ਨਾਲ ਹੀ ਮੇਰੀ ਦੁਕਾਨ ਹੁੰਦੀ ਸੀ, ਅਤੇ ਰਹਿਮਤ ਗ੍ਰਾਮੋਫੋਨ ਹਾਊਸ ਮੇਰੀ ਬੈਕ ਸਾਈਡ 'ਤੇ ਸੀ। ਅਤੇ ਮੈਂ 100 50 40 50 ਇਹ ਰੋਜ਼ ਦੀ ਮੇਰੀ ਰੂਟੀਨ ਸੀ ਗਾਣੇ ਲਿਖ ਕੇ। ਇੱਕ ਮੈਂ ਕਿਤਾਬਤ ਕਰਨ ਵਾਲਾ ਬੰਦਾ ਰੱਖਿਆ ਹੁੰਦਾ ਸੀ, ਉਹਦਾ ਨਾਂ ਸੀ ਬਸ਼ੀਰ ਤਲਤ, ਅਤੇ ਉਹ ਜਿਸਲੇ ਉਹਨੇ ਕਿਤਾਬਤ ਕਰਕੇ ਅਤੇ ਮੈਂ ਉੱਥੇ ਗਾਣੇ ਦੇ ਦੇਣੇ। ਉਸ ਵੇਲੇ ਇੱਕ ਗਾਣੇ ਦਾ ਮੁਆਵਜ਼ਾ 100 ਰੁਪਇਆ ਮਿਲਦਾ ਸੀ, ਅਤੇ ਉਹ ਜਿਸਲੇ ਮੈਂ ਗਾਣੇ ਦੇ ਦੇਣੇ, ਅਤੇ ਮੈਨੂੰ ਉਹਨਾਂ ਨੇ ਕਿਹਾ ਜੀ ਅੱਜ ਜ਼ੋਰਾ ਖਾਨਮ ਨੇ ਤੁਹਾਡਾ ਗਾਣਾ ਰਿਕਾਰਡ ਕੀਤਾ। ਉਹ ਗਾਣਾ ਸੀ ਸਾਨੂੰ ਪਤਾ ਨਹੀਂ ਵਿਛੋੜਾ ਕਿਹਨੂੰ ਕਹਿੰਦੇ, ਅਸੀਂ ਤਾਂ ਪਹਿਲੀ ਵਾਰ ਵਿਛੜੇ, ਬੜੇ ਚਾਵਾਂ ਨਾਲ ਲਾਈਆਂ ਸਨ ਅੱਖਾਂ 'ਤੇ ਰੋਂਦੇ ਜ਼ਾਰੋ ਜ਼ਾਰ ਵਿਛੜੇ। ਉਹੀ 100 150 ਗਾਣਾ ਮੈਂ ਇੱਥੇ ਲਾਹੌਰ ਮਹਿਮੂਦ ਸਾਹਿਬ ਇੱਕ ਹੁੰਦੇ ਸਨ, ਅੱਲਾ ਉਹਨਾਂ ਨੂੰ ਬਖਸ਼ੇ, ਉਹਨਾਂ ਦੇ ਸਟੂਡੀਓ 'ਚ ਅਤਾਉੱਲਾ ਈਸਾ ਖੇਲਵੀ ਸਾਹਿਬ ਨਾਲ ਪਾਰਟਨਰ ਸਨ, ਅਤੇ ਉਹਨਾਂ ਨੇ ਉੱਥੋਂ ਸ਼ੌਕਤ ਅਲੀ ਸਾਹਿਬ ਆਏ, ਉਹਨਾਂ ਦੇ ਵੱਡੇ ਭਾਈ ਅਨਾਇਤ ਅਲੀ ਜਿਨ੍ਹਾਂ ਨੇ ਛੱਲਾ ਗਾਇਆ, ਛੱਲਾ ਅਨਾਇਤ ਅਲੀ ਨੇ ਗਾਇਆ, ਬਾਅਦ ਲੋਕ ਸ਼ੌਕਤ ਅਲੀ ਦਾ ਸਮਝਦੇ ਨੇ, ਅਤੇ ਉਹ ਡੋਲੀ ਵੀ ਉਹਨਾਂ ਨੇ ਗਾਈ ਹੈ, ਵੇ ਕੁੰਜੀ ਡੋਲੀ ਦੇ ਅਸਾਈਆਂ ਵੇ ਘਰ ਪੱਕੇ ਨੂੰ ਜਾਵਣ ਦੇ। ਉੱਥੋਂ ਗਾਣਾ ਚੁੱਕ ਕੇ ਲੈ ਗਿਆ। ਇੱਕ ਦਿਨ ਮੈਂ ਟੀ ਵੀ ਲਾਇਆ ਅਤੇ ਅੱਗੇ ਸ਼ੌਕਤ ਅਲੀ ਸਾਹਿਬ ਬੈਠੇ, ਉਹਨਾਂ ਨੇ, ਮੈਂ ਇਹ ਦੱਸਣਾ ਚਾਹਾਂਗਾ ਕਿ ਦੇਖੋ ਕਿ ਉਹ ਕਿੱਡੀ ਵੱਡੀ ਸ਼ਖਸੀਅਤ ਸਨ ਖਾਨ ਸਾਹਿਬ, ਕਿ ਇੱਕ 15 ਸਾਲ ਦਾ ਬੱਚਾ ਆਪਣਾ ਕਲਾਮ ਦੇ ਕੇ ਗਿਆ, ਅਤੇ ਉਹਦੇ 'ਚ 7 ਵਾਰੀ ਸਾਦਕ ਆਉਂਦਾ ਕਿ ਕੋਈ ਸ਼ਾਇਰੀ ਦੀ ਇਹ ਸਿਨਫ ਹੈ ਕਿ ਤੁਸੀਂ ਚੌਥੀ ਲਾਈਨ 'ਚ ਸ਼ਾਇਰ ਦਾ ਨਾਂ ਲਾਜ਼ਮ ਹੋਏਗਾ, ਚਾਹੇ ਉਹ ਗੁਲਾਮ ਫਰੀਦ ਦਾ, ਚਾਹੇ ਉਹ ਮੀਆਂ ਮੁਹੰਮਦ ਬਖਸ਼ ਦਾ, ਚਾਹੇ ਉਹ ਹਾਸ਼ਮ ਦਾ, ਚਾਹੇ ਉਹ ਕਬੀਰ ਦੇ ਦੋਹੇ ਨੇ, ਚਾਹੇ ਉਹ ਆਪਣਾ ਸ਼ਿਵ ਕੁਮਾਰ ਬਟਾਲਵੀ ਦੇ ਨੇ। ਮਾਸ਼ਾਅੱਲਾ ਕਿੱਡੇ ਅੱਛੀ ਉਹਨਾਂ ਦੀ ਸ਼ਾਇਰੀ ਸੀ, ਮੈਂ ਪੜ੍ਹੀ ਹੈ ਜਿੰਨੀ ਕੁ ਮੈਂ ਪੜ੍ਹ ਸਕਣਾ, ਅਤੇ ਬਹੁਤ ਵਧੀਆ ਸ਼ਾਇਰ ਸਨ। ਉਹਨਾਂ ਨੇ ਉਦੋਂ ਮੇਰਾ ਨਾਂ ਲਿਆ ਜਦੋਂ ਮੈਂ ਰਿਕਾਰਡਿੰਗ ਦੇ ਵਿੱਚ ਵੀ ਨਹੀਂ ਸਾਂ ਬੈਠਾ, ਮੈਂ ਸਵੇਰੇ ਆਇਆ ਤਾਂ ਉਹਨੇ ਕਿਹਾ ਸਾਦਕ ਅਸੀਂ ਤੇਰੇ ਰਾਤੀ 2 ਕਲਾਮ ਰਿਕਾਰਡ ਕੀਤੇ ਨੇ, ਐਵੇਂ ਬੋਲਣਾ ਬਨੇਰੇ ਤੇ ਕਾਵਾਂ ਸੱਜਣਾ ਨਹੀਂ ਆਉਣਾ, ਔਰ ਉਹਦੇ ਵਿੱਚ ਵੀ ਮੇਰਾ 7 ਵਾਰੀ ਨਾਂ ਹੈ ਕਿਉਂਕਿ ਦੋੜੇ ਚੱਲਦੇ ਨੇ ਨਾਲ, ਅਤੇ ਇਹਦੇ ਵਿੱਚ ਵੀ 6-7 ਵਾਰੀ ਨਾਂ ਹੈ। ਉਹਨਾਂ ਨੇ ਉੱਥੇ ਸਾਦਕ ਹੀ ਕਿਹਾ। ਮੈਂ ਲੋਕਾਂ ਨੂੰ ਇਹ ਮਿਸਾਲ ਦੇਣਾ ਚਾਹੁੰਦਾ ਕਿ ਦੇਖੋ ਇੱਕ 14 14.5 ਸਾਲ ਜਾਂ 15 ਸਾਲ ਮੇਰੀ ਉਮਰ ਹੋਏਗੀ, ਅਤੇ ਮੈਨੂੰ ਉਹ ਜਾਣਦੇ ਵੀ ਨਹੀਂ ਸਨ, ਅਤੇ ਉਹਨਾਂ ਨੇ ਐਡੇ ਵੱਡੇ ਆਰਟਿਸਟ ਹੋ ਕੇ, ਉਦੋਂ ਵੀ ਖਾਨ ਸਾਹਿਬ ਦਾ ਬੜਾ ਨਾਂ ਸੀ, ਉਹਨਾਂ ਦੇ ਜੋਗੀ ਨਾਲ ਜਾਣਾ, ਅਲੀ ਮੌਲਾ ਬਹੁਤ ਹਿੱਟ ਹੋਏ ਸਨ, ਅਤੇ ਉਹਨਾਂ ਨੇ ਮੇਰਾ ਨਾਂ ਲਿਆ, ਅਤੇ ਵੇਖ ਕੇ ਮੇਰਾ ਖੂਨ, ਔਰ ਮੈਨੂੰ ਦੁਆ ਦਿੱਤੀ ਕਿ ਸਾਦਕ ਤੇਰਾ ਦੁਨੀਆ 'ਤੇ ਬੜਾ ਨਾਂ ਹੋਏਗਾ। ਉਹਨਾਂ ਦੀ ਗੱਲ ਸੱਚ ਸਾਬਤ ਹੋ ਰਹੀ ਜੀ। ਜੀ, ਭਾਰਤ ਜਾਂ ਚੜ੍ਹਦੇ ਪੰਜਾਬ ਦੇ ਵਿੱਚ ਤੁਹਾਡੇ ਕਾਫੀ ਗੀਤ ਮਕਬੂਲ ਹੋਏ ਨੇ, ਅਤੇ ਬਾਲੀਵੁੱਡ 'ਚ ਵੀ ਫਿਲਮਾਂ 'ਚ ਤੁਹਾਡੇ ਕਾਫੀ ਗੀਤ ਗੂੰਜੇ ਨੇ, ਕਾਫੀ ਪਸੰਦ ਕੀਤਾ ਗਿਆ ਇਹਨਾਂ ਗੀਤਾਂ ਨੂੰ, ਜਿਵੇਂ ਬੇਵਫਾ ਸਨਮ ਦੇ ਵਿੱਚ ਕੁਛ ਗੀਤ ਸੀਗੇ, ਜਾਂ ਉਹਨਾਂ ਤੋਂ ਬਾਅਦ ਵੀ ਬਹੁਤ ਸਾਰੇ ਗੀਤ ਇਹੋ ਜਿਹੇ ਨੇ ਜਿਨ੍ਹਾਂ ਨੂੰ ਉਹ ਦਰਜਨਾਂ ਗੀਤਾਂ ਨੇ ਬਾਰ-ਬਾਰ ਗਾਇਆ ਗਾ, ਕਮਲੀ ਯਾਰ ਦੀ ਕਮਲੀ ਜਾਂ ਹੋਰ ਇੱਦਾਂ ਦੇ ਗੀਤ ਨੇਗੇ, ਤੁਸੀਂ ਕੀ ਕਹੋਗੇ? ਕਮਲੀ ਯਾਰ ਦੀ ਕਮਲੀ ਇੱਕ ਐਸਾ ਆਈਟਮ ਹੈ ਕਿ ਜਿਹੜਾ ਇਹ ਖਾਨ ਸਾਹਿਬ ਦੇ ਉਸੇ ਦੌਰ 'ਚ ਹੀ ਮੈਂ ਲਿਖਿਆ, ਅਤੇ ਗੁਲਾਮ ਅਲੀ ਆਸ਼ਕ ਅਲੀ ਇਕਬਾਲ ਹੁੰਦੇ ਸਨ ਫੈਸਲਾਬਾਦ ਦੇ, ਉਹਨਾਂ ਨੇ ਗਾਇਆ ਇਹਦੇ ਵਿੱਚ। ਇਹਨੂੰ ਕਹਿੰਦੇ ਨੇ ਗਿਰਾ ਦੇ ਉੱਤੇ ਕਹਿਣਾ, ਅੱਜ ਦੇ ਰਾਈਟਰ ਨੂੰ ਗਿਰਾ ਦਾ ਨਹੀਂ ਪਤਾ ਗਿਰਾ ਕਿਹਨੂੰ ਕਹਿੰਦੇ ਨੇ। ਗਿਰਾ ਹੁੰਦੀ ਇੱਕ ਸ਼ੇਰ ਦੇ ਉੱਤੇ, ਮਸਲਾ ਮੈਂ ਇੱਕ ਸੈਂਪਲ ਪੇਸ਼ ਕਰਨਾ ਪਹਿਲੇ, ਫਿਰ ਸਵਾਲ ਦਾ ਜਵਾਬ ਦਿਆਂਗਾ। ਖਾਨ ਸਾਹਿਬ ਦੇ ਇੱਕ ਆਈਟਮ, ਬੇਸ਼ੁਮਾਰ ਆਈਟਮ ਨੇ ਮੇਰੇ, ਲੇਕਿਨ ਸੀ ਕਿ ਹੰਝੂ ਅੱਖੀਆਂ ਦੇ ਵਿਹੜੇ ਵਿੱਚ ਪਾਉਂਦੇ ਨੇ ਧਮਾਲਾਂ, ਹੋਏ ਡਾਢੇ ਦਿਲਗੀਰ ਖਿੱਚੀ ਯਾਦਾਂ ਨੇ ਲਕੀਰ ਸਾਨੂੰ ਘੇਰਿਆ ਚੰਨ ਮਾਈਆ ਤੇਰਿਆਂ ਖਿਆਲਾਂ। ਹੁਣ ਹੰਝੂਆਂ ਦਾ ਗਾਣਾ, ਇਹਦੇ ਉੱਤੇ ਗਿਰਾ ਤੋਂ ਬਗੈਰ ਕੁਆਲੀ ਨਹੀਂ ਹੁੰਦੀ, ਕਿ ਉਹਦੇ ਉੱਤੇ ਬਹਿਸ ਕਰਨੀ। ਕਈ ਬਹਿਸ ਕਹਿੰਦੇ ਨੇ ਹਿੰਦੁਸਤਾਨੀ ਲੋਕ, ਕਈ ਗਿਰਾ ਕਹਿੰਦੇ ਨੇ, ਕਈ ਤਜ਼ਮੀਨ ਕਹਿੰਦੇ ਨੇ। ਗਿਰਾ ਦਾ ਮਤਲਬ ਹੈ ਕਿ ਇੱਕ ਸ਼ੇਰ ਦੇ ਉੱਤੇ ਜਿੱਥੇ ਉਹਨੇ ਖਲੋਣਾ ਹੈ ਉਸ ਬੰਦੇ ਨੇ, ਉਹਦੇ ਉੱਤੇ ਉਹ ਕਿੰਨੇ ਸ਼ੇਰ ਲਾਏਗਾ। ਅੱਜ ਦਾ ਕਵਾਲ ਜਿਹੜਾ ਉਹ ਜੋ ਕਰ ਰਿਹਾ ਉਹਨੂੰ ਗਿਰਾ ਕਹਿੰਦੇ ਨਹੀਂ, ਉਹ ਇੱਕ ਸਮਝ ਲਓ ਕਿ ਰੋਜ਼ੀ ਰੋਟੀ ਦਾ ਉਹਨੇ ਸਿਲਸਿਲਾ ਬਣਾਇਆ ਕਿ ਮਿਸਰਾ ਕੋਈ ਹੈ ਅਤੇ ਗਿਰਾ ਉਹਦੇ ਮੁਤਾਬਕ ਨਹੀਂ ਲੱਗ ਰਹੀ। ਅਗਰ ਹੰਝੂਆਂ ਦਾ ਕਲਾਮ ਹੈ ਤਾਂ ਉੱਤੇ ਹੰਝੂਆਂ ਵਾਲੀ ਔਰ ਉਸ ਟੌਪਿਕ ਦੀ ਗਿਰਾ ਲੱਗਣੀ ਚਾਹੀਦੀ। ਇਹ ਖਾਨ ਸਾਹਿਬ ਨੇ ਇੱਕ ਐਟਮ ਸੀ, 2 ਕਦਮ ਚੱਲ ਕੇ ਕਾਂਧਾ ਤੋਂ ਦੇ ਦੇ ਤੇਰੇ ਆਸ਼ਕ की मैयत उठी है दर्द रुकता नहीं एक पल। ਇਹ ਖਾਨ ਸਾਹਿਬ ਦਾ ਐਟਮ ਸੀ। ਇੱਕ ਸ਼ੇਰ ਸੀ ਪੁਰਾਣੇ ਕਿਸੇ ਸ਼ਾਇਰ ਦਾ कि रस्म दुनिया भी है, मौका भी है, दस्तूर भी है, चल चल कांधा तो दे दे। यानी कि उन्होंने मिसरा बोल बांड कर रहे सन, कांधा तो दे दे, चल कांधा तो दे दे। उन्होंने अद्धा शेर कट के लाता, रस्म दुनिया भी है, मौका भी है, दस्तूर भी है, चल कांधा तो दे दे। इनू कहते हैं गिरा। मैं खान साहब के जिन्ने आइटम लिखे ने उन्होंने गिरा मैं अपनी दी, क्योंकि मैं उन्होंने कोल बह के लिखता सा। वो उत्ते गिरा मसलन हंजू अखियां दे विहड़े विच पाउंदे ने धमालां, होए डाढे दलगीर खिच्ची यादां ने लकीर सानू घेरिया, चन्न माइया तेरियां ख्यालां। उत्ते गिरा चल रही है कि हंजू अखियां दे विहड़े विच पाउंदे ने धमालां। अगे गिरा आई कि मेरे अथरू टप नहीं सकदे कदी दलीज ए अखियां दी, तेरी याद दा काम है जिहड़ी बूहेओं बाहर भी लै गई है, हंजू अखियां दे विहड़े विच पाउंदे ने धमालां। फिर दूजा शेर उत्ते आया है कि सीने नाल ला के तेरी याद दे खिडौणे नूं आउंदे जांदे साह मेरे आपो विच खैंदे ने, लगदे नहीं आखे मेरे अथरू नदान ने, अखां दी दलीज उत्ते टेके ना बहिंदे ने, हंजू अखियां दे विहड़े विच पाउंदे ने धमालां जी। ਇਹਨੂੰ ਕਹਿੰਦੇ ਨੇ ਗਿਰਾ ਕਿ ਇੱਕ ਟੌਪਿਕ ਦੇ ਉੱਤੇ ਜਿਸ ਤਰ੍ਹਾਂ ਕਿਹੜੇ ਘਰ ਜਾਵਾਂ ਇਹੋ ਖੜਾ ਮੈਂ ਵਿਚਾਰਦਾ, ਇੱਕ ਘਰ ਰੱਬ ਦਾ ਦੂਜਾ ਘਰ ਯਾਰ ਦਾ। ਹਾਲਾਂਕਿ ਇਹ ਖਾਨ ਸਾਹਿਬ ਨੇ ਮੈਨੂੰ ਕਿਹਾ ਇੱਥੇ ਗਾਣਾ ਚੱਲਿਆ ਸੀ ਇੱਕ ਸ਼ਾਇਦ ਉਹ ਜਿਹੜੇ ਫੌਤ ਹੋ ਗਏ ਨੇ ਬੜੇ ਨਾਮਵਰ ਸਨ ਜੀ ਜਗਜੀਤ ਕਿ ਜਾਂ ਸ਼ਾਇਦ ਉਹਨਾਂ ਦਾ ਸੀ ਕੀ ਸੀ ਉਹਨੂੰ ਇੱਕ ਤਰਫ ਉਸਕਾ ਘਰ ਇੱਕ ਤਰਫ ਮਹਿਕਦਾ, ਅਤੇ ਕੋਈ ਇੱਥੇ ਦਾ ਆਰਟਿਸਟ ਮੈਨੂੰ ਯਾਦ ਨਹੀਂ ਆ ਰਿਹਾ। ਅਤੇ ਖਾਨ ਸਾਹਿਬ ਨੇ ਕਿਹਾ ਦੇਖੋ ਇੱਥੇ ਮੈਂ ਅਗਰ ਅੱਜ ਦੇ ਰਾਈਟਰ ਦੀ ਵੀ ਗੱਲ ਕਰਾਂ ਅਤੇ ਇੱਕ ਇੰਸਪਾਇਰ ਬੰਦਾ ਹੋ ਸਕਦਾ ਕਿਸੇ ਕੋਲੋਂ ਵੀ ਕਿ ਕਿਸੇ ਨੂੰ ਆਪਣੇ ਖਿਆਲ 'ਚ ਰੱਖ ਸਕਦਾ, ਲੇਕਿਨ ਗੱਲ ਇੱਥੇ ਮੈਂ ਥੋੜ੍ਹੀ ਜਿਹੀ ਤਫਸੀਲ ਨਾਲ ਇਹ ਕਰਨਾ ਚਾਹਾਂਗਾ।
ਇੱਕ ਸ਼ੇਰ ਸੀ ਸ਼ਾਇਦ ਕਿਸੇ ਡਾਕਟਰ ਫਕੀਰ ਮੁਹੰਮਦ ਫਕੀਰ ਦਾ, ਕਿ ਰੋਜ਼ ਅਜ਼ਲ ਤੋਂ ਨੰਗੇ ਪਿੰਡੇ ਆਉਂਦਾ ਇਸ ਜਹਾਨੇ, ਬੰਦਾ ਇੱਕ ਕਫਨ ਦੀ ਖਾਤਰ ਕਿੰਨਾ ਪੈਂਡਾ ਕਰਦਾ। ਮੈਂ ਇੱਕ ਅਜ਼ੀਜ਼ ਮੀਆਂ ਸਾਹਿਬ ਨਾਲ ਐਟਮ ਲਿਖ ਰਿਹਾ ਸਾਂ, ਅਤੇ ਉਹਦੇ ਵਿੱਚ ਇਸੇ ਖਿਆਲ ਨੂੰ ਮੈਂ ਇਸਤੇਮਾਲ ਕੀਤਾ। ਸ਼ਾਇਰੀ ਰਾਈਟਰ ਹੋਏ ਜਿਹੜਾ ਇੱਕ ਖਿਆਲ ਨੂੰ 100 ਵਾਰੀ ਇਸਤੇਮਾਲ ਕਰੇ ਅਤੇ 100 ਵਾਰੀ ਅਲੱਗ ਕਰੇ, ਕਿ ਰੋਜ਼ ਅਜ਼ਲ ਤੋਂ ਨੰਗੇ ਪਿੰਡੇ ਆਉਂਦਾ ਇਸ ਜਹਾਨੇ, ਬੰਦਾ ਇੱਕ ਕਫਨ ਦੀ ਖਾਤਰ ਕਿੰਨਾ ਪੈਂਡਾ ਕਰਦਾ। कि मैं लिखा कि किया तवील सफ़र तुमने इस कफन के लिए, किया तवील सफ़र तुमने इस कफन के लिए, कब्र में देख के रोएगा ये कपड़ा क्या है। यानी कि ख्याल ਉਹੀ ਹੈ, लेकिन ਉਹਨੂੰ मैं अलहदा चेंज करता है, ਇਹਦਾ ਉਹਦੇ ਨਾਲ ਕੋਈ ਤਲਕ ਨਹੀਂ ਬਣਦਾ। ਇਹਨੂੰ ਕਹਿੰਦੇ ਨੇ ਕਿ ਤੁਸੀਂ ਕਿਸੇ ਕੋਲੋਂ ਖਿਆਲ ਲੈ ਸਕਦੇ ਹੋ, ਮੈਂ ਉਸ ਲਿਆ ਇੱਕ ਤਰਫ ਉਸਕਾ ਘਰ, ਇੱਕ ਤਰਫ ਮੈਂ ਕਦਮ, ਮਤਲਬ ਕਿ ਕਿਹੜੇ ਘਰ ਜਾਵਾਂ, ਇਹੋ ਖੜਾ ਮੈਂ ਵਿਚਾਰਦਾ, ਇੱਕ ਘਰ ਰੱਬ ਦਾ ਹੈ, ਦੂਜਾ ਘਰ ਯਾਰ ਦਾ। ਯਾਰ ਵੱਲ ਜਾਵਾਂ ਤੇ ਉਹ ਸਿੱਧੇ ਮੂੰਹ ਬੁਲਾਉਂਦਾ ਨਹੀਂ, ਰੱਬ ਵੱਲ ਜਾਵਾਂ ਤੇ ਉਹ ਸਾਹਮਣੇ ਵੀ ਆਉਂਦਾ ਨਹੀਂ। ਇੱਥੇ ਖਾਨ ਸਾਹਿਬ ਦਾ ਇੱਕ ਵਾਕਿਆ ਪੇਸ਼ ਕਰਾਂਗਾ ਕਿ ਅੱਗੇ ਮੈਂ ਲਾਈਨ ਲਿਖੀ ਕਿ ਯਾਰ ਵੀ ਨਹੀਂ ਰੱਖਦਾ ਤੇ ਰੱਬ ਵੀ ਨਹੀਂ ਮਾਰਦਾ। ਖਾਨ ਸਾਹਿਬ ਕਹਿੰਦੇ ਓਏ ਰੱਬ ਤੇ ਮਿੰਟ 'ਚ ਮਾਰਦਾ। ਉੱਥੇ ਫਿਰ ਮੈਂ ਲਾਈਨ ਚੇਂਜ ਕੀਤੀ ਕਿ ਕਿਹਦੇ ਕੋਲੋਂ ਮੰਗਾਂ ਦਾਰੂ ਦਿਲ ਦੇ ਕਰਾਰ ਦਾ, ਇੱਕ ਘਰ ਰੱਬ ਦਾ ਹੈ, ਦੂਜਾ ਘਰ ਯਾਰ ਦਾ। ਹਾਂਜੀ, ਮੈਂ ਸਵਾਲ ਕੀਤਾ ਸੀ ਕਿ ਬਾਲੀਵੁੱਡ ਦੇ ਜਿਹੜੇ ਵਿੱਚ ਉਹਦੇ ਗੀਤ ਤੁਹਾਡੇ ਚੱਲਦੇ ਰਹੇ ਨੇ, ਉਹਨਾਂ ਦਾ ਥੋੜ੍ਹਾ ਜ਼ਿਕਰ ਕਰੋ ਤੁਹਾਡੇ ਮੂੰਹ। ਉਹਨੂੰ ਬੇਟਾ ਉਦੋਂ ਮੈਨੂੰ ਪਤਾ ਹੀ ਨਹੀਂ ਸੀ ਕਿ ਮੈਂ ਕਦੇ ਇੰਡੀਆ ਆਵਾਂਗਾ। ਇਹ ਇੱਕ ਦੌਰ ਸੀ ਕਿ 100 ਗਾਣਾ ਮੈਂ ਇੱਕ ਰਾਤ 'ਚ ਲਿਖਿਆ, ਜਿਹਦਾ ਮੁਆਵਜ਼ਾ ਮੈਨੂੰ 200 ਰੁਪਏ ਪਰ ਗੀਤ ਮਿਲਿਆ। ਈਗਲ ਕੰਪਨੀ ਸੀ ਇੱਕ ਕਰਾਚੀ ਦੀ, ਉਹਨਾਂ ਨੇ ਮੈਨੂੰ ਕਿਹਾ, ਮੈਂ ਕਿਹਾ ਜੀ ਬਾਈ ਯਾਰ ਟਿਕਟ ਦੇ ਦਿਓ, ਹੋਟਲ ਅੱਛਾ ਦੇ ਦਿਓ। ਅਤੇ ਉਹ ਕਹਿੰਦੇ ਨੇ ਜੀ ਅਸੀਂ 50 ਗਾਣੇ ਲਿਖਾਣੇ। ਮੈਂ ਕਿਹਾ ਜੀ 50 ਗਾਣਿਆਂ ਵਾਸਤੇ ਉਸ ਲਈ ਟਿਕਟ 1200 ਰੁਪਏ ਦੀ ਸੀ ਜਹਾਜ਼ ਦੀ। ਮੈਂ ਕਿਹਾ ਜੀ 50,000 ਦੇ ਕੰਮ ਵਾਸਤੇ ਤੇ ਮੈਂ 50 ਗਾਣਿਆਂ ਵਾਸਤੇ ਤਾਂ ਨਹੀਂ ਆ ਸਕਦਾ, ਤੁਸੀਂ ਅਗਰ ਦਿਓਗੇ ਤਾਂ ਮੈਨੂੰ 10,000 ਦੇ ਦਿਓਗੇ, ਤੁਸੀਂ ਗਾਣਿਆਂ ਦੀ ਤਾਦਾਦ ਵਧਾਓ। ਉਹਨਾਂ ਕਿਹਾ ਜੀ 100 ਲਿਖ ਦਿਓ ਅਤੇ ਤੁਹਾਡੀ ਕਦੋਂ ਦੀ ਟਿਕਟ ਕਰਾ ਦਈਏ। ਮੈਂ ਕਿਹਾ ਜੀ ਮੈਂ ਅੱਜ ਆਵਾਂਗਾ ਅਤੇ ਕੱਲ੍ਹ ਚਲਾ ਜਾਵਾਂਗਾ। ਇਹ ਫਿਰ ਗੱਡੀ ਦੇ ਵਿੱਚ ਬੈਠਿਆਂ ਜਦੋਂ ਮੈਨੂੰ ਬੰਦਾ ਉਹ ਲੈਣ ਆਇਆ, ਉਹ ਬੰਦੇ ਜ਼ਿੰਦਾ ਨੇ, ਗਵਾਹ ਨੇ, ਕਿ ਉਹਨੇ ਮੈਨੂੰ ਕਿਹਾ ਜੀ ਇਹ ਤਾਂ ਮੇਰਾ ਇੱਕ ਗਾਣਾ ਸੀ ਅਤਾਉਲ ਆਇਸਾ ਖਿਲਵੀ ਦਾ, ਰਲ ਮਿਲ ਕੇ ਖੂਬ ਵਿਗਾੜੀ ਇਹ ਸਾਡੇ ਪਿਆਰ ਦੀ ਖੇਡ ਰਕੀਬਾਂ ਨੇ, ਕੁਝ ਤੂੰ ਵੀ ਅੱਖੀਆਂ ਫੇਰ ਲਈਆਂ, ਕੁਝ ਮਾਰੀ ਝੋਕ ਨਸੀਬਾਂ ਨੇ। ਉਹਨਾਂ ਕਿਹਾ ਜੀ ਇਹ ਗਾਣੇ 'ਤੇ ਲਿਖ ਦਿਓ। ਉਹਦੇ 'ਤੇ ਮੈਂ ਲਿਖਿਆ, ਮੈਂ ਦੁਨੀਆ ਤੇਰੀ ਛੋੜ ਚਲਾ, मैं दुनिया तेरी छोड़ चला, ज़रा सूरत तो दिखला जाना, दो आंसू लेके आँखों में तुम लाश पे मेरी आ जाना, मैं दुनिया। ये सोनू निगम ने गाया थे। फिर एक गाना सी साड़ा झूठा वे एक झूठ होर बोल जा, ਉਹਦੀ ਉਹਨਾਂ ਨੇ ਮੈਨੂੰ ਟਿਊਨ ਦਿੱਤੀ। ਉੱਤੇ ਮੈਂ ਲਿਖਿਆ अच्छा सिला दिया तूने मेरे प्यार का, यार नहीं लूट लिया घर यार का। फिर अताउल आइसा खिलवी का गाना सी बालो बत्तियां वे माही सानू मारो संगला नाल। उत्ते मैं लिखिया मुझको दफना कर जब लौट के जाएंगे। इस तरह एक गाना सी वे बोल सांवल ना रोली सानू। उत्ते मैं लिखिया बेदर्दी से प्यार का सहारा ना मिला। फिर एक होर उत्थे दा सिंगर एक ਉਹਦੇ ਕੋਲ मैं कराया तेरी गली विचों लंघेगा जनाजा जदों मेरा, ਉਹ ਇੱਥੇ ਸੋਨੂ ਨਿਗਮ ਨੇ ਗਾਇਆ। ਤਫਸੀਲ 'ਚ ਜਾਵਾਂਗਾ ਤੇ ਬਹੁਤ ਟਾਈਮ ਲੱਗੇਗਾ। ਬਹਰਹਾਲ ਉਹਨਾਂ ਗਾਣਿਆਂ ਦਾ ਮੈਨੂੰ ਨਾ ਕੋਈ ਮੁਆਵਜ਼ਾ ਮਿਲਿਆ, ਨਾ ਮੇਰਾ ਨਾਂ ਦਿੱਤਾ ਗਿਆ ਉਹਨਾਂ ਗਾਣਿਆਂ 'ਤੇ। ਹਾਂਜੀ, ਇਹ ਤੁਹਾਨੂੰ ਕੋਈ ਕਾਹਲੀ ਸੀ ਜਾਂ ਜਨੂਨ ਸੀ ਜਿਹੜਾ ਤੁਸੀਂ ਇੰਨੀ ਫੁਰਤੀ 'ਚ ਗੀਤ ਲਿਖੇ? ਨਹੀਂ, ਇਹ ਮੇਰੇ 'ਤੇ ਕੁਦਰਤ ਦੀ ਅਤਾ ਹੁੰਦੀ ਹੈ। ਮੈਂ ਇਹ ਗੱਲ ਕਹਿਣ ਲੱਗਿਆ ਜ਼ਰਾ ਨਹੀਂ ਸ਼ਰਮਾਂਦਾ ਕਿ ਮੇਰੇ ਸਾਹਮਣੇ ਕੋਈ ਐਸਾ ਗੀਤ ਕਲਾਮ ਨਹੀਂ ਹੈਗਾ ਕਿ ਜਿਹਦੇ 'ਚ ਮੈਂ ਕਦੀ ਅੜਿਆ ਹੋਵਾਂ। ਮੈਨੂੰ ਕੋਈ ਬੰਦਾ ਕਹਿੰਦਾ ਜੀ ਫਿਲਮ ਦਾ ਗਾਣਾ ਲਿਖਿਆ ਨਹੀਂ ਜਾ ਰਿਹਾ, ਜੱਸੀ ਗਵਾਹ ਹੈ, ਮੈਂ 3 ਮਿੰਟ ਜਿਹਦਾ ਗਾਣਾ ਲਿਖਿਆ। ਐਸੀ ਮੁਸ਼ਕਲ ਸਿਚੁਏਸ਼ਨ ਸੀ ਕਿ ਹੋ ਹੀ ਨਹੀਂ ਸਕਦਾ ਸੀ। ਅਤੇ ਹੋਰਾਂ ਬਹੁਤ ਲੋਕਾਂ ਦੇ ਪਹਿਲੀ ਮੁਲਾਕਾਤ 'ਚ ਸਰਦੂਲ ਅਸੀਂ ਮੰਡਾਲੀ ਸ਼ਰੀਫ ਜਾ ਰਹੇ ਸਾਂ, ਕਹਿੰਦੇ ਭਾਜੀ ਇੱਥੇ ਲਿਖੋ। ਮੈਂ 40 ਸ਼ੇਰ ਲਿਖੇ ਨੇ ਵਿਦਨ 2.5 ਮਿੰਟ ਦੇ ਵਿੱਚ। ਉਹ ਵੀ ਬੰਦਾ ਇੱਥੇ ਮੌਜੂਦ ਹੈ, ਦਲੇਰ ਮਹਿੰਦੀ ਮੌਜੂਦ ਹੈ। ਮੈਂ 1 ਘੰਟੇ 'ਚ 22 ਗਾਣੇ ਲਿਖੇ ਨੇ। ਬਾਲੀ ਸੱਗੋ ਵੀ ਇੱਥੇ ਮੌਜੂਦ ਹੈ, ਇੱਕ ਦਿਨ 'ਚ 50 ਗਾਣੇ ਲਿਖ ਕੇ ਦਿੱਤੇ, ਜਿਨ੍ਹਾਂ ਦਿਲ ਚੀਜ਼ ਹੈ ਕਿਆ ਜਾਨਾ ਇਹ ਜਾਂ ਵੀ ਤੁਮਾਰੀ ਹੈ। ਮਲਕੀਤ ਸਿੰਘ ਇੱਥੇ ਮੌਜੂਦ ਹੈ, ਜ਼ਿੰਦਾ ਅੱਲਾ ਉਹਨੂੰ ਸਲਾਮਤ ਰੱਖੇ। ਉਹਦੀ ਮੈਂ 1.5 ਘੰਟੇ 'ਚ ਟੇਪ ਲਿਖੀ ਹੈ। ਅਸੀਂ ਰੱਖ ਕੇ ਸਰਾਣੇ ਥੱਲੇ ਰੋਈਏ ਚਿੱਠੀਆਂ ਮਿੱਤਰਾਂ ਦੀਆਂ, ਡੋਰੀਆਂ ਨਹੀਂ ਡੋਰੀਆਂ ਤੇਰਾ ਕਾਲਾ ਡੋਰੀ। ਗੀਤਕਾਰ SM ਸਾਦਿਕ ਨਾਲ ਗੱਲਬਾਤ ਇਸੇ। ਤੁਸੀਂ ਸੁਣਦੇ ਪਏ ਹੋ ਆਪਣਾ ਰੇਡੀਓ, ਆਪਣਾ ਰੇਡੀਓ ਪੰਜਾਬੀ ਰੇਡੀਓ USA, ਪੰਜਾਬੀ ਰੇਡੀਓ USA। ਸਾਦਿਕ ਜੀ, ਤੁਸੀਂ ਇੱਕ ਦਿਨ ਦੇ ਵਿੱਚ 100 ਗੀਤ ਲਿਖੇ ਨੇ, ਅਤੇ ਮੈਂ ਕਿਤੇ ਪੜ੍ਹਿਆ ਵੀ ਹੈ ਕਿ ਤੁਸੀਂ 2000 ਗੀਤ ਖਤ ਦੇ ਬਾਰੇ ਲਿਖੇ ਨੇ। ਜਨਾਜੇ 'ਤੇ ਤੁਸੀਂ 5000 ਗੀਤ ਲਿਖਤੇ, ਅਤੇ ਛੱਲੇ ਮੁੰਦੀਆਂ 'ਤੇ 1400 ਗੀਤ ਲਿਖਤੇ। ਇਹ ਅਫਵਾਹ ਨੇ ਜਾਂ ਸੱਚ ਹੈ? ਨਹੀਂ ਜੀ, ਬਿਲਕੁਲ ਸੱਚ ਹੈ। ਅਗਰ ਤੁਸੀਂ ਸੈਂਪਲ ਲੈਣਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਹੁਣੇ ਦੱਸਣਾ। ਉਹਦਾ ਵਜ੍ਹਾ ਇਹ ਆ ਕਿ ਇੰਨਾ ਕੰਮ ਬੰਦਾ 7 ਜਨਮਾਂ 'ਚ ਨਹੀਂ ਕਰ ਸਕਦਾ। ਪਹਿਲੀ ਜ਼ਿਆਦਾ ਗਾਣੇ ਮੇਰੇ ਰਿਕਾਰਡ ਹੋਣ ਦੀ ਵਜ੍ਹਾ ਇਹ ਹੈ ਕਿ ਮੇਰਾ ਆਪਣਾ ਸਟੂਡੀਓ, ਮੇਰੀ ਆਪਣੀ ਕੰਪਨੀ। ਇੰਨੇ ਗਾਣੇ ਕਿਸੇ ਸ਼ਹਿਰ ਦੇ ਅੱਜ ਤੱਕ ਸ਼ਾਇਦ ਆਉਣ ਵਾਲੇ ਵਕਤ 'ਚ ਵੀ ਨਾ ਹੋਣ, ਮੇਰੇ ਤੋਂ ਬਾਅਦ ਵੀ ਨਾ ਹੋਣ, ਕਿਉਂਕਿ ਇਹ ਆਵਾਜ਼ ਰਹੇਗੀ, ਮੈਂ ਰਵਾਂ ਜਾਂ ਨਾ ਰਵਾਂ। ਕਿ ਫਨ ਕਦੇ ਨਹੀਂ ਮਰਦਾ, ਬੰਦਾ ਮਰ ਜਾਣਾ ਮਰ ਜਾਂਦਾ ਹੈ। ਮਸਲਾ ਇਹ ਵੇ ਕਿ ਪਹਿਲੇ ਤਾਂ ਸ਼ਾਇਰ ਅਗਰ ਰੱਬ ਨੇ ਬਣਾ ਕੇ ਭੇਜਿਆ, ਉਹਦੀ ਕਲਮ 'ਚ ਰੱਬ ਨੇ ਤਾਕਤ ਪਾਈ ਹੈ। ਮੈਂ ਤਾਂ ਇੱਕ ਲਫ਼ਜ਼ ਲਿਖਣ ਦੇ ਕਾਬਲ ਨਹੀਂ, ਮੈਂ ਤਾਂ ਪੜ੍ਹਾਈ ਨਹੀਂ ਪੜ੍ਹ ਸਕਿਆ, ਮੈਨੂੰ ਤਾਂ ਇੱਕ ਲਫ਼ਜ਼ ਨਹੀਂ ਸੀ ਮੇਰੇ ਕੋਲ ਪੜ੍ਹਾਈ ਜਾਂਦਾ, ਅਤੇ ਮੈਂ ਇਸ ਕਾਬਲ ਕਿੱਥੋਂ ਹੋ ਗਿਆ। ਲੇਕਿਨ ਅੱਲਾ ਨੇ ਮੇਰੇ 'ਚ ਕਲਾ ਪਾਈ, ਅੱਲਾ ਨੇ ਮੇਰੇ 'ਤੇ ਆਪਣੀ ਮਿਹਰਬਾਨੀ ਕੀਤੀ, ਔਰ ਮੇਰੀ ਮਾਂ ਦੀਆਂ ਦੁਆਵਾਂ। ਮੈਨੂੰ ਕੋਈ ਬੰਦਾ ਅਗਰ ਕੋਈ ਅਜ਼ਮਾਣਾ ਚਾਹੁੰਦਾ, ਬੇਸ਼ੱਕ ਮੇਰੇ ਸਾਹਮਣੇ ਆ ਜਾਏ, 150 ਬੰਦਾ 200 ਬਿਠਾ ਕੇ ਮੇਰੇ ਨਾਲ ਗੱਲ ਕਰ ਲੈ, ਉਹ ਮੈਨੂੰ ਟੌਪਿਕ ਦੇਵੇ ਕਿ ਇਹਦੇ ਉੱਤੇ ਤੁਸੀਂ 10 ਗਾਣੇ ਜਾਂ 20 ਗਾਣੇ ਸਾਨੂੰ ਹੁਣੇ ਲਿਖ ਕੇ ਦਿਓ, ਮੈਂ ਇਨਸ਼ਾਅੱਲਾ ਘੰਟੇ 1.5 ਘੰਟੇ 'ਚ ਇੱਕੋ ਟੌਪਿਕ 'ਤੇ ਲਿਖਾਂਗਾ। ਲੇਕਿਨ ਉਹਦੇ ਨਾਲ ਨਹੀਂ ਮਿਲੇਗਾ ਮਸਲਨ
ਗਾਣਾ ਮੈਂ ਇੱਥੋਂ ਸਰਦੂਲ ਸਿਕੰਦਰ ਤੋਂ ਸ਼ੁਰੂ ਕਰ ਦੇਣਾ। ਖੱਤ ਟੁਕੜੇ ਟੁਕੜੇ ਕਰ ਦੇਣੇ, ਇਹ ਅਤਾਉਲਾ ਇਸਾ ਖਿਲਵੀ ਵਾਸਤੇ ਮੈਂ ਗਾਣਾ ਲਿਖਿਆ, ਉਹਦੀ ਟਿਊਨ ਹੋਰ ਸੀ। ਖੱਤ ਟੁਕੜੇ ਟੁਕੜੇ ਕਰ ਦੇਣੇ, ਮੈਂ ਸਾੜ ਦੇਣਾ ਤਸਵੀਰਾਂ। ਉਧਰ ਵੀ ਇਹ ਗਾਣਾ ਬਹੁਤ ਚੱਲਿਆ। ਇਕਬਾਲ ਢਿੱਲੋਂ ਸਾਹਿਬ ਮੇਰੇ ਦੋਸਤ ਨੇ ਉਹਨਾਂ ਇਹ ਗਾਣਾ ਸਰਦੂਲ ਸਿਕੰਦਰ ਨੂੰ ਦੇ ਦਿੱਤਾ। ਇੱਥੇ ਦੀ ਰਿਕਾਰਡਿੰਗ ਬੜੀ ਅੱਛੀ ਹੁੰਦੀ ਹੈ, ਪੈਸੇ ਲਾਉਂਦੇ ਨੇ ਲੋਕ। ਉਹਨਾਂ ਨੇ ਵੀਡੀਓ ਬੜਾ ਅੱਛਾ ਬਣਾਇਆ, ਲੇਕਿਨ ਉਹਨਾਂ ਜਿਹੜੀ ਤਰਜ਼ ਗਾਈ ਹੈ ਉਹ ਤਰਜ਼ ਚੱਲਣ ਵਾਲੀ ਨਹੀਂ ਸੀ। ਜਿਹੜਾ ਇਹਨੇ ਗਾਇਆ ਗਾਣਾ ਨਛਿੱਤਰ ਗਿੱਲ ਨੇ, ਇਹ ਵੀ ਤਰਜ਼ ਚੱਲਣ ਵਾਲੀ ਨਹੀਂ ਹੈਗੀ, ਲੇਕਿਨ ਇੱਥੇ ਦੇ ਲੋਕ ਬਹੁਤ ਸੁਰੀਲੇ ਨੇ, ਬਹੁਤ ਮਿਊਜ਼ਿਕ ਨੂੰ ਸਮਝਦੇ ਨੇ। ਅੱਲਾ ਇਹਨਾਂ ਨੂੰ ਸਲਾਮਤ ਰੱਖੇ। ਅਤੇ ਉਹ ਤਰਜ਼ ਸੀ ਖੱਤ ਟੁਕੜੇ ਟੁਕੜੇ, ਬੈਠਵੀਂ ਤਰਜ਼। ਅਤੇ ਉਸ ਤੋਂ ਬਾਅਦ ਮੈਨੂੰ ਅਤਾਉਲਾ ਨੇ ਕਿਹਾ ਜੀ ਮੈਂ ਨਾ ਬਦਰ ਮੀਆਂ ਦਾਦ ਅੱਲਾ ਉਹਨਾਂ ਨੂੰ ਬਖਸ਼ੇ, ਕਹਿੰਦੇ ਸਾਦਕ ਮੈਨੂੰ ਗਾਣਾ ਕੋਈ ਇਹੋ ਜਿਹਾ ਲਿਖ ਕੇ ਦੇ। ਅਤੇ ਮੈਂ ਲਿਖਿਆ ਕਿ ਚਿੱਠੀਆਂ ਦੇ ਵਿੱਚ ਹਾੜੇ ਪਾਏ, ਹੰਝੂਆਂ ਦੇ ਮੈਂ ਲਫ਼ਜ਼ ਬਣਾਏ, ਮੁੱਦਤਾਂ ਹੋਈਆਂ ਆਸਾਂ ਰੱਖੀਆਂ, ਉਹ ਵੀ ਖੱਤ ਕੋਈ ਪਾਵੇਗਾ। ਇਹ ਹੁਣ ਤੇ ਲੱਗਦਾ ਹੈ ਉਹ ਬੇਦਰਦੀ ਆਖਰੀ ਵੇਲੇ ਆਵੇਗਾ। ਅਤੇ ਸ਼ੌਕਤ ਅਲੀ ਕੋਲ ਬੈਠਾ ਸੀ। ਬਦਰ ਮੀਆਂ ਦਾਦ ਸਾਹਿਬ ਉੱਠ ਕੇ ਗਏ, ਸ਼ੌਕਤ ਸਾਹਿਬ ਕਹਿੰਦੇ ਸਾਹਿਬ ਐਡਾ ਵਧੀਆ ਗਾਣਾ ਕੋਈ ਸਾਡੇ ਲਈ ਵੀ ਕਰੋ। ਮੈਂ ਕਿਹਾ ਤੁਹਾਨੂੰ ਇਹ ਤੋਂ ਵੀ ਵਧੀਆ ਦੇਣਾ। ਉਹਦੇ ਨਾਲ ਜਿਵੇਂ ਲਿਖਿਆ ਕਿ ਪਰਦੇਸੀ ਨਾਲ ਪਿਆਰ ਨਾ ਪਾਉਣਾ, ਦੂਰ ਗਿਆਂ ਦਾ ਰੋਗ ਨਾ ਲਾਉਣਾ। ਇਹ ਪਰਦੇਸੀ ਆਪਣੇ ਵਾਅਦੇ ਕਦੀ ਵੀ ਤੋੜ ਨਿਭਾਉਂਦੇ ਨਹੀਂ, ਮੌਤ ਦੀ ਚਿੱਠੀ ਆ ਜਾਂਦੀ ਹੈ ਇਹਨਾਂ ਦੇ ਖਤ ਆਉਂਦੇ ਨਹੀਂ। ਮਾਸਟਰ ਸਲੀਮ ਨੇ ਬਾਅਦ 'ਚ ਗਾਇਆ ਫਿਲਮ ਦੇ ਵਿੱਚ। ਫਿਰ ਸਾਬਰ ਕੋਟੀ ਕੋਲ ਮੈਂ ਆਇਆ, ਉਹਨੇ ਕਿਹਾ ਸਾਹਿਬ ਮੈਨੂੰ ਵੀ ਕੋਈ ਖਤਾਂ ਵਾਲਾ ਗਾਣਾ ਦਿਓ। ਮੈਂ ਉਹਨੂੰ ਕਿਹਾ ਕਿ ਜਿੱਥੇ ਬਹਿ ਕੇ ਵਾਅਦੇ ਕੀਤੇ ਸਨ, ਜਿੱਥੇ ਬਹਿ ਕੇ ਮੁੱਖ ਪਰਤਾਇਆ ਹੈ, ਤੇਰੇ ਖਤ ਤੇ ਤੇਰੀਆਂ ਚਿੱਠੀਆਂ ਨੂੰ ਉਹਨਾਂ ਥਾਵਾਂ 'ਤੇ ਦਫਨਾਇਆ ਹੈ। ਫਿਰ ਬਦਰ ਮੀਆਂ ਦਾਦ ਨੇ ਕਿਹਾ ਜੀ ਚਿੱਠੀ ਵਾਲਾ ਹੋਰ ਗਾਣਾ ਚਾਹੀਦਾ, ਖਤ ਵਾਲਾ। ਫਿਰ ਮੈਂ ਲਿਖਿਆ ਕਿ ਇੱਕ ਚਿੱਠੀ ਵੀ ਨਾ ਲਿਖੀ ਸਾਨੂੰ ਜਾ ਕੇ ਵੀ ਬਹੁਤਿਆਂ ਪਿਆਰਾਂ ਵਾਲਿਆ, ਯਾਦਾਂ ਤੇਰੀਆਂ ਨੂੰ ਰੋਵਾਂ ਗੱਲ ਲਾ ਕੇ ਵੀ ਬਹੁਤਿਆਂ ਪਿਆਰਾਂ ਵਾਲਿਆ। ਫਿਰ ਇਹਨੇ ਸਾਬਰ ਕੋਟੀ ਨੇ ਕਿਹਾ ਜੀ ਮੈਨੂੰ ਹੋਰ ਕੋਈ ਵਧੀਆ ਗਾਣਾ ਲਿਖ ਕੇ ਦਿਓ, ਚਿੱਠੀ ਵਾਲਾ ਜਾਂ ਖਤ ਵਾਲਾ। ਫਿਰ ਮੈਨੂੰ ਲਿਖਿਆ ਕਿ ਉਹਨੇ ਮੈਲੇ ਕਾਗਜ਼ ਕੀ ਕਰਨੇ, ਉਹਨੂੰ ਸਾਰੇ ਇਹ ਸਮਝਾ ਦੇਵੋ, ਮੇਰੇ ਨਾਲ ਹੀ ਉਹਦੀਆਂ ਚਿੱਠੀਆਂ ਦੀ ਇੱਕ ਵੱਖਰੀ ਕਬਰ ਬਣਾ ਦੇਵੋ। ਉਹਨੇ ਨਾਲ ਮੇਰੇ ਕੀ ਕੀਤਾ ਹੈ, ਇਸ ਗੱਲ 'ਤੇ ਮਿੱਟੀਆਂ ਪਾ ਦੇਵੋ। ਉਹ ਹੱਸਦੀ ਰਹੇ, ਉਹ ਵਸਦੀ ਰਹੇ, ਉਹਨੂੰ ਕੋਈ ਵੀ ਮੰਦੜਾ ਬੋਲੇ ਨਾ, ਉਹਦੀ ਅੱਖ ਦੇ ਸੁੱਚੇ ਮੋਤੀਆਂ ਨੂੰ ਕੋਈ ਪੈਰਾਂ ਦੇ ਵਿੱਚ ਰੋਲੇ ਨਾ। ਉਹਨੇ ਨਾਲ ਮੇਰੇ ਕੀ ਕੀਤਾ ਹੈ, ਇਸ ਗੱਲ 'ਤੇ ਮਿੱਟੀਆਂ ਪਾ ਦੇਵੋ, ਮੇਰੇ ਨਾਲ ਹੀ ਉਹਦੀਆਂ ਚਿੱਠੀਆਂ ਦੀ ਇੱਕ ਵੱਖਰੀ ਕਬਰ ਬਣਾ ਦੇਵੋ। ਇੱਕ ਇਸ ਤਰ੍ਹਾਂ ਹੋਰ ਵੀ ਬਹੁਤ ਨੇ, ਮਤਲਬ ਤੁਹਾਨੂੰ ਮੈਂ 2-4 ਗਾਣੇ ਇੱਥੇ ਸੈਂਪਲ ਦੇ ਦਿੱਤੇ ਨੇ। ਹਾਂਜੀ ਜੀ ਜੀ, ਇਹੀ ਰਿਕਾਰਡ ਨੇ ਤੇ ਤੁਹਾਡੀ ਕਲਾ ਗੀ ਜਿਹੜੀ, ਇਹਦੇ ਕਾਰਨ ਤੁਹਾਨੂੰ ਕੁਝ ਕੰਪਿਊਟਰ ਸ਼ਾਇਰ ਵੀ ਕਹਿੰਦੇ ਨੇ ਲੋਕ। ਇਹ ਮੈਨੂੰ ਪਾਕਿਸਤਾਨ 'ਚ ਖਿਤਾਬ ਦਿੱਤਾ ਗਿਆ ਸੀ ਅਤਾਉਲਾ ਇਸਾ ਖਿਲਵੀ ਨੇ। ਉਹਨਾਂ ਨੂੰ ਪਤਾ ਹੈ ਕਿ ਜਿਹੜੀ ਵੀ ਗੱਲ ਉਹਨਾਂ ਨੇ ਕਰਨੀ ਹੋਵੇ, ਜਿਹੜੀ ਹੁਣ ਮੈਂ 20 ਗਾਣੇ ਅਤਾਉਲਾ ਦੇ ਰਿਕਾਰਡ ਕੀਤੇ ਨੇ, 1 ਘੰਟੇ 'ਚ ਮੈਂ ਲਿਖੇ ਨੇ, ਜਿਹਦੇ ਵਿੱਚ ਸੱਸੀ ਇਹ ਹੋਰ ਮੁਖਤਲਿਫ ਟੌਪਿਕ ਨੇ। ਉਹ ਕੋਈ ਵੀ ਕੰਮ ਕਰਨਾ ਹੋਵੇ ਤਾਂ ਉਹ ਕਹਿੰਦੇ ਜੀ ਸਾਦਕ ਨੂੰ ਬਿਠਾ ਲਓ, ਉੱਧਰੋਂ ਕਾਗਜ਼ ਪਾਈ ਜਾਓ ਅਤੇ ਉੱਧਰੋਂ ਸ਼ਾਇਰੀ ਲਈ ਜਾਓ। ਸਾਦਕ ਜੀ, ਅਸੀਂ ਇਹ ਵੀ ਸੁਣਿਆ ਕਿ ਤੁਸੀਂ ਬਹੁਤ ਸਾਰੇ ਗਾਇਕਾਂ ਨੂੰ ਵਾਹਗਾ ਬਾਰਡਰ 'ਤੇ ਖੜੇ ਖੜੇ ਜਾਂ ਫਿਰ ਉਹਨਾਂ ਨੂੰ ਫੋਨ 'ਤੇ ਗੀਤ ਲਿਖਾ ਦਿੰਦੇ। ਹਾਂਜੀ, ਹੰਸਰਾਜ ਸਾਹਿਬ ਗਵਾਹ ਨੇ। ਇਹ ਸਟੇਜ 'ਤੇ ਚੜ੍ਹਨ ਲੱਗੇ ਸਨ ਅਤੇ ਇਹਨਾਂ ਨੇ ਮੈਨੂੰ ਕਿਹਾ ਭਾਜੀ ਗੱਲ ਸੁਣੋ, ਜ਼ਰਾ ਕੋਈ 2-4 ਸ਼ੇਰ ਤੁਸੀਂ ਇੱਥੇ ਕਰ ਦਿਓ। ਅਤੇ ਉਹ ਮੈਂ ਸਟਾਰਟ ਸ਼ੁਰੂ ਕੀਤਾ ਕਿ ਨਫ਼ਰਤ ਜੋਗਾ ਵੇਲਾ ਕਿੱਥੋਂ ਲੱਭ ਜਾਂਦਾ ਇਹ ਲੋਕਾਂ ਨੂੰ, ਹਾਲਾਂਕਿ ਦਿਨ ਜ਼ਿੰਦਗੀ ਦੇ 'ਤੇ ਪਿਆਰ ਕਰਨ ਲਈ ਥੋੜ੍ਹੇ ਨੇ। ਉਹ ਵੀ ਸਾਡੀ ਧਰਤੀ ਮਾਂ ਹੈ ਅਤੇ ਇਹ ਵੀ ਸਾਡੀ ਧਰਤੀ ਮਾਂ। ਮੈਂ ਤਾਂ ਇਹੋ ਹੀ ਸੋਚੀ ਜਾਂਦਾ ਪਿਆ ਫਿਰ ਕਿੰਜ ਵਿਛੋੜੇ ਨੇ। ਹਾਂਜੀ, ਦਲੇਰ ਮਹਿੰਦੀ ਨੇ ਵੀ ਤੁਹਾਡੇ ਤੋਂ ਕੋਈ ਗੀਤ ਲਏ ਸੀਗੇ? ਤੁਸੀਂ ਅੱਛਾ ਸਵਾਲ ਕੀਤਾ। ਦਲੇਰ ਮਹਿੰਦੀ ਸਾਹਿਬ ਅੱਲਾ ਉਹਨਾਂ ਨੂੰ ਜ਼ਿੰਦਗੀ ਦੇ, ਪਹਿਲੀ ਮੁਲਾਕਾਤ 'ਚ ਉਹਨਾਂ ਨੇ ਮੈਨੂੰ ਮਿਲੇ ਨਹੀਂ ਸਨ ਅਜੇ। ਇੱਥੇ ਮੈਂ ਆਇਆ ਸਾਂ ਅਤੇ ਜੱਸੀ ਨੇ ਫੋਨ ਕੀਤਾ, ਜਸਬੀਰ ਜੱਸੀ ਨੇ, ਕਿ ਭਾਜੀ ਸਾਦਕ ਸਾਹਿਬ ਆਏ ਨੇ ਜਿਹੜੇ ਨੁਸਰਤ ਫਤਿਹ ਅਲੀ ਖਾਨ ਦੇ ਗਾਣੇ ਫਲਾਂ ਫਲਾਂ ਫਲਾਂ। ਅਤੇ ਉਹਨਾਂ ਨੇ ਕੋਈ ਫੋਨ ਦਾ ਜਵਾਬ ਨਹੀਂ ਦਿੱਤਾ। ਇੱਥੇ ਮੇਰੀ ਆਦਤ ਹੈ ਮੈਂ ਇੱਕ ਦਫਾ ਬੰਦੇ ਨੂੰ ਫੋਨ ਕਰਨਾ, ਜਿਹਨੇ ਮੇਰੇ ਕੋਲ ਕੰਮ ਕਰਾਉਣਾ ਹੈ ਉਹ ਵੈਲਕਮ, ਜਿਹਨੇ ਨਹੀਂ ਕਰਾਉਣਾ। ਇੱਥੇ ਜ਼ਿਆਦਾ ਇਹ ਵੀ ਰਿਵਾਜ ਹੈ ਕਿ ਲੋਕ ਫੋਨ ਨਹੀਂ ਚੁੱਕਦੇ ਕਿਸੇ ਦਾ। ਅਤੇ ਉਹ ਗੁਜ਼ਰ ਗਿਆ, 3 ਸਾਲ ਗੁਜ਼ਰ ਗਏ। 3 ਸਾਲ ਤੋਂ ਬਾਅਦ ਮੇਰੇ ਸਟੂਡੀਓ ਦੀ ਰੂਟੀਨ ਹੈ ਕਿ ਮੈਂ ਰਾਤ ਨੂੰ ਘਰੋਂ ਆਉਣਾ, ਰਾਤ ਨੂੰ ਉੱਠਣਾ 8-9 ਵਜੇ, 10 ਵਜੇ ਮੈਂ ਤਿਆਰ ਹੋ ਕੇ ਸਟੂਡੀਓ 'ਚ ਆਉਣਾ, ਸਵੇਰੇ ਮੈਂ 6 ਵਜੇ ਜਾਣਾ। ਅਤੇ ਮੇਰੇ ਮਿਲਣ ਵਾਲੇ ਬੰਦੇ 30-40-50 ਬੰਦੇ ਮੈਨੂੰ ਮਿਲਣ ਵਾਲੇ ਰੋਜ਼ ਬੈਠੇ ਹੁੰਦੇ ਨੇ ਸਦਕਾ ਮੇਰੇ ਮੌਲਾ ਦਾ। ਅਤੇ ਜਿਸ ਤਰ੍ਹਾਂ ਦਾ ਕੋਈ ਗਾਣਾ ਚਾਹੁੰਦਾ ਹੋਵੇ, ਕੋਈ ਫੋਕ, ਕੋਈ ਟਰੈਕਟਰ 'ਤੇ, ਕੋਈ ਟਰਾਲੀ 'ਤੇ, ਇਹੋ ਜਿਹੇ ਵੀ ਮੇਰੇ ਗਾਣੇ ਨੇ। ਬਹਿ ਜਾ ਟਰੈਕਟਰ 'ਤੇ ਤੈਨੂੰ ਪੈਲੀਆਂ ਦੀ, ਆਰਫ ਲੋਹਾਰ ਨੇ ਗਾਏ ਨੇ। ਇੱਕ ਗੰਨੇ ਦੇ ਬਹਾਨੇ ਵਿੱਚ ਬੜੀ ਕਮਾਲ ਸਾਰਾ ਲੈ ਗਈ ਬਣ ਕੇ, ਪੁੱਤ ਮਾਪਿਆਂ ਦਾ ਲਾਡਲਾ ਮੈਂ ਕੱਲਾ, ਤੂੰ ਕਿਹੜੇ ਪਾਸੇ ਮੈਨੂੰ ਲਾ ਲਿਆ, ਗੱਲਾਂ ਕਰਕੇ ਪਤਾਸੇ ਨਾਲੋਂ ਮਿੱਠੀਆਂ, ਤੂੰ ਮੇਰੇ ਨਾਲ ਪਿਆਰ ਪਾ ਲਿਆ। ਯਾਨੀ ਕਿ ਹਰ ਸ਼ਾਇਰ ਦਾ ਪਤਾ ਲੱਗਦਾ ਕਿ ਇੱਕੋ ਸਟਾਈਲ ਲਿਖਦਾ, ਲੇਕਿਨ ਮੇਰੇ ਸਦਕਾ ਪੰਜਤਨ ਪਾਕ ਦਾ ਮੁਖਤਲਿਫ ਸਟਾਈਲ ਨੇ। ਅਤੇ ਵਿੱਚ ਕੋਈ ਗੱਲ ਹੋਰ ਕੀਤੀ ਸੀ, ਮੈਂ ਕਿਸੇ ਹੋਰ ਪਾਸੇ ਲੈ ਕੇ ਟੁਰ ਪਿਆ। ਕਿਹੜੀ ਗੱਲ ਸੀ? ਦਲੇਰ ਮਹਿੰਦੀ ਸਾਹਿਬ। ਇਹਨਾਂ ਨੇ ਫੋਨ ਕੀਤਾ, ਮੇਰਾ ਬੇਟਾ ਸਟੂਡੀਓ ਦੇ ਨਾਲ ਹੀ ਦਫ਼ਤਰ ਹੈ ਮੇਰਾ ਦੂਸਰੀ ਸਾਈਡ 'ਤੇ, ਕਹਿੰਦਾ ਭਾਜੀ ਦਲੇਰ ਮਹਿੰਦੀ ਦਾ ਫੋਨ ਆਇਆ ਅੱਬੂ ਜੀ। ਮੈਂ ਕਿਹਾ ਦਲੇਰ ਮਹਿੰਦੀ ਕਿਹੜਾ? ਕਹਿੰਦੇ ਜੀ ਉਹ ਇੰਡੀਆ ਵਾਲਾ ਗੁਲੂਕਾਰ ਜਿਹੜੇ। ਅੱਛਾ ਮੈਂ ਕਿਹਾ ਫੋਨ, ਮੈਂ ਕਿਹਾ ਜੀ ਭਾਜੀ ਕੀ ਹਾਲ ਚਾਲ ਹੈ, ਠੀਕ ਹੋ? ਦਲੇਰ ਮਹਿੰਦੀ ਸਾਹਿਬ ਹੈ ਨੇ, ਫੋਨ ਕਰਕੇ ਪੁੱਛ ਸਕਦੇ ਹੋ, ਤਸਦੀਕ ਕਰਨੀ ਹੈ। ਉਹ ਕਹਿੰਦੇ ਸਾਹਿਬ ਗਾਣੇ 2-3 ਲਿਖਾਣੇ ਸੀ, ਤੁਹਾਡਾ ਤਾਹਰ ਮੀਰ ਉੱਥੇ ਸਾਡੇ ਆਏ ਨੇ ਮਿੱਤਰ, ਇਹਨਾਂ ਨਾਲ ਬੜਾ ਪਿਆਰ ਹੈ ਉਹਨਾਂ ਦਾ, ਉਹਨਾਂ ਕੋਲ ਮੈਂ ਤੁਹਾਡਾ ਨੰਬਰ ਲਿਆ। ਮੈਂ ਕਿਹਾ ਜੀ ਹੁਕਮ ਕਰੋ। ਕਹਿੰਦੇ ਇਹ ਤਰਜ਼ ਹੈ ਮੇਰੇ ਕੋਲ, ਇੱਥੇ ਬੋਲ ਲਿਖਾਣੇ ਨੇ। ਅਤੇ ਮੈਂ ਕਿਹਾ 5 ਮਿੰਟ ਬਾਅਦ ਫੋਨ ਕਰ ਲਓ। ਕਹਿੰਦੇ ਮੈਂ ਤਾਂ ਸੁਣਿਆ ਤੁਸੀਂ ਉਸੇ ਵੇਲੇ ਕਹਿ ਦਿੰਦੇ ਹੋ। ਮੈਂ ਕਿਹਾ ਫਿਰ ਹੋਲਡ ਕਰੋ ਅਤੇ ਲਿਖੋ, ਕਿਉਂਕਿ ਮੈਰੀ ਲਿਖਾਈ ਅਤੇ ਉਹਨਾਂ ਨੂੰ ਸਮਝ ਨਹੀਂ ਲੱਗਣੀ ਸੀ। ਉਹਨਾਂ ਮੈਨੂੰ ਕੋਈ ਤਰ੍ਹਾਂ ਦੀ ਮੈਂ ਕਿਹਾ ਜੀ ਉਹ ਦਿਲਾਂ ਦੀਆਂ ਅੱਲਾਹ ਜਾਣਦਾ ਅਤੇ ਜਾਂ ਕੋਈ ਝੱਲਾ ਜਾਣਦਾ। ਉਹਨੇ ਕਿਹਾ ਜੀ ਬਹੁਤ ਅੱਛੇ, ਉਹ ਫਟਾਫਟ ਮੁੰਡਿਆ ਰਿਕਾਰਡ ਕਰ। ਫਿਰ ਉਹਨੇ ਦੂਜਾ ਦਿੱਤਾ ਮੈਨੂੰ ਗਾਣਾ, ਉਹ ਸੀ ਉਹਦਾ ਮੈਨੂੰ ਇਸ ਵੇਲੇ ਬੋਲ ਯਾਦ ਨਹੀਂ। ਇੱਕ ਉਹਨਾਂ ਨੇ ਮੈਨੂੰ ਹੋਰ ਦਿੱਤਾ ਗਾਣਾ, ਉਹ ਵੀ ਮੈਂ ਲਿਖਤਾ। 3 ਗਾਣੇ ਮੇਰਾ ਖਿਆਲ ਹੈ ਮੁਸ਼ਕਿਲ 5 ਮਿੰਟ ਵੀ ਨਹੀਂ ਲੱਗੇ ਉਹਨੇ। ਕਿਸੇ ਬੰਦੇ ਨੇ ਗੱਲ ਕੀਤੀ, ਮੈਂ ਕਿਹਾ ਯਾਰ ਪੈਸਿਆਂ ਪੂਸਿਆਂ ਦੀ ਗੱਲ ਨਾ ਕਰੀਓ, ਜਿਹੜੇ ਬੰਦੇ ਨੇ ਮੇਰਾ ਨੰਬਰ ਦਿੱਤਾ ਸੀ। ਮੈਂ ਕਿਹਾ ਕੋਈ ਨਹੀਂ, ਮੈਂ ਇੰਡੀਆ ਜਾਵਾਂਗਾ ਆਪੇ ਹੋ ਜਾਏਗਾ।
एक दिन मैं कोई 2 महीने बाद मैं जिसले जहाज़ 'ਚ बैठा तो इन्हों का फोन आ गया। जहाज़ उड्डन लगा मैं अपने घर फोन किया अपनी वाइफ में मैं आ रहा जहाज़ चलन लगा तो मैं हूँ मैं उत्थे जाके फोन करांगा तो विच दलेर मेहदी का फोन आ गया, भाजी की हाल चाल है। मैं क्या जी मैं भाजी तुहाडे शहर च आ रहा तो उन्हें कहा तुसीं किते जाना गड्डी मैं भेज रहा। सर्दियां दे दिन सन, नैट ते फोटो पई है। जिसले मैं आया तो उन्होंने मैनू बिठा के आउंदे ही शायरी ते ला दिता, कहते भाजी ए तर्ज दे उत्ते लिखो। उन्हें तर्ज गुनगुनाई डांड 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 डांड। मैं कहा जी की चाहिए जी, कहते ये मैनू इंज दा दे दिओ कि भावें मेरे कन्न फड़ लो तो भावें मैनू मारो तो भावें मैनू जो मर्जी कहो, मैं सच्ची गल कहणों बाज नहीं आउणा। तो मैं क्या वो लोगों मेरे कन्न फड़ लो मेरी कर दो गलतियां माफ भैन देआं वीरां दे ओ मां देआं चन्नां नू करिए ना कदी भी खराब। अगों कहते जी सानू ए चाहिदा ए चाहिदा ए चाहिदा कि इत्थे यूरिया दे दुੱਧ बनदे ने, इत्थे ਧੀਆਂ ਨੂੰ ਕੁੱਖ 'ਚ ਮਾਰ ਦਿੰਦੇ ਨੇ, ਇੱਥੇ ਮਤਲਬ ਮਿਲਾਵਟਾਂ ਕਰਦੇ ਨੇ ਦਵਾਈਆਂ 'ਚ। ਉਹਦੇ ਉੱਤੇ ਮੈਂ ਲਿਖੇ ਅੰਤਰੇ ਕਿ ਇਹ ਖਿਆਲ ਸਾਰਾ ਜਿਹੜਾ ਨਾ ਇਹ ਉਹਨਾਂ ਦਾ ਸੀ ਦਲੇਰ ਮਹਿੰਦੀ ਦਾ, ਕਿਉਂਕਿ ਮੈਂ ਕਾਫੀ ਰਦੀਫ ਦੀ ਬੜੀ ਪਾਬੰਦੀ ਕਰਨਾ, ਮਾਫ ਤੇ ਖਰਾਬ ਇਹ ਮਿਲਦਾ ਨਹੀਂ ਆਪਸ 'ਚ, ਲੇਕਿਨ ਇਹ ਉਹਨਾਂ ਦੀ ਸਤਾਈ ਪਹਿਲੇ ਬਣਾਈ ਸੀ ਉਹਨਾਂ ਨੇ। ਮੈਂ ਕਿਹਾ ਇਹਨੂੰ ਮੈਂ ਵਧੀਆ ਕਰਦੇ ਉਹਨਾਂ ਕਿਹਾ ਜੀ ਨਹੀਂ ਮੈਨੂੰ ਇਹ ਹੀ ਚਾਹੀਦਾ। ਮੈਂ ਕਿਹਾ ਠੀਕ ਹੈ। ਉਹ ਮੈਂ ਅੱਗੇ ਕਿਹਾ ਕਿ ਯੂਰੀਏ ਦੇ ਦੁੱਧ ਬਣ ਗਏ, ਉਹ ਯੂਰੀਏ ਦੇ ਦੁੱਧ ਬਣ ਗਏ ਤੇ ਮੱਝੀਆਂ ਦੇ ਕਿੱਥੇ ਥਣ ਗਏ, ਉਹ ਭਾਈਚਾਰਾ ਕਾਇਮ ਨਾ ਰਿਹਾ, ਉਹ ਪਹਿਲੇ ਵਾਲਾ ਟਾਈਮ ਨਾ ਰਿਹਾ, ਉਹ ਕੁੱਖਾਂ ਵਿੱਚ ਧੀਆਂ ਮਾਰਦੇ ਤੇ ਪੁੱਤਰਾਂ ਤੋਂ ਜਾਨਾਂ ਵਾਰਦੇ, ਉਹ ਕੰਜਰਾਂ ਨੂੰ ਗਾਉਣਾ ਪੈ ਗਿਆ ਤੇ ਰੰਨਾਂ ਨੂੰ ਨਚਾਉਣਾ ਪੈ ਗਿਆ, ਮਿੱਟੀ ਘਰ ਬੈਠੇ ਸਾਦਕਾ ਖਰਾਬ, ਬੋਲੋ ਕੋ ਮੇਰੇ ਕੰਨ ਫੜ ਲਓ। ਨੈੱਟ 'ਤੇ ਗਾਣਾ ਪਿਆ। ਫਿਰ ਦੂਜਾ ਗਾਣਾ ਸੀ ਤੂੰਬਾ ਹੈ ਤੂੰਬਾ ਤੁਨ, ਉਹਨਾਂ ਦਾ ਵੀ ਇੱਕ ਪਹਿਲੇ ਤੂੰਬਾ ਸੀ, ਇਹ ਹੋਰ ਹੈਗਾ। ਫਿਰ ਇੱਕ ਸੀ ਦਮ ਬਦਮ ਇਸ਼ਕ ਨਚਾਵੇ, ਉਹਦੇ 'ਤੇ ਇਸ਼ਕ ਦੱਸਿਆ ਕਿ ਇਸ਼ਕ ਹਸਾਵੇ ਇਸ਼ਕ ਰਵਾਵੇ, ਉਹਦੇ 'ਤੇ ਮਤਲਬ ਇਸ ਤਰ੍ਹਾਂ। ਫਿਰ ਹੋਰ ਬਹੁਤ ਸਾਰੇ ਬੜੇ ਬੜੇ ਖੂਬਸੂਰਤ ਗਾਣੇ ਨੇ, ਮੈਂ ਹੁਣ ਇਸ ਵੇਲੇ ਕਹਿ ਨਹੀਂ ਸਕਦਾ ਕਿ ਉਹਨਾਂ ਦੇ ਰਿਕਾਰਡ ਹੋਏ ਨੇ, ਅਗਰ ਮੈਂ ਕਹਾਂਗਾ ਤਾਂ ਇੱਥੇ ਥੋੜਾ ਹਾਂ। ਅੱਛਾ ਸਾਦਿਕ ਸਾਹਿਬ, ਇਹ ਆਮ ਬਹਿਸ ਹੁੰਦੀ ਹੈ ਕਿ ਭਾਰਤ ਜਾਂ ਚੜ੍ਹਦੇ ਪੰਜਾਬ ਦੇ ਗੀਤਕਾਰ ਪਾਕਿਸਤਾਨ ਦੇ ਗੀਤ ਚੋਰੀ ਕਰਦੇ, ਜਾਂ ਫਿਰ ਪਾਕਿਸਤਾਨ 'ਚ ਵੀ ਇੱਦਾਂ ਦੀ ਕੋਈ ਚੋਰੀ ਵਾਲੀਆਂ ਗੱਲਾਂ ਹੁੰਦੀਆਂ ਹੋਣਗੀਆਂ, ਕਿੰਨੀ ਕੁ ਸੱਚਾਈ ਹੈ? ਤੁਹਾਨੂੰ ਮੈਂ ਇੱਕ ਬੰਦੇ ਦਾ ਨਾਂ ਦੱਸਿਆ ਹੋਣਾ, ਉਹਦਾ ਨਾਂ ਨਹੀਂ ਮੈਂ ਲੈ ਸਕਦਾ। ਉਹ ਇੰਨੇ ਕੁ ਗਾਣੇ ਹਿੰਦੁਸਤਾਨ ਦੇ ਅਕਰਮ ਰਾਹੀ ਉੱਥੇ ਅੱਲਾ ਉਹਨੂੰ ਜ਼ਿੰਦਗੀ ਦੇਵੇ, ਅਤੇ ਬਹੁਤੀ ਜ਼ਿੰਦਗੀ ਵੀ ਬਦਦੁਆਈ ਹੁੰਦੀ ਕਿਸੇ ਨੂੰ ਦੇ ਦੇਣੀ ਕਿ ਜਾਂ ਤਾਂ ਰੋਲ ਕੇ ਮਰੇ। ਅਤੇ ਮਸਲਾ ਇਹ ਵੇ ਕਿ ਉਹ ਕਿਉਂਕਿ ਅਕਰਮ ਰਾਹੀ ਸਾਹਿਬ ਨੇ ਮੇਰੇ ਬਹੁਤ ਜ਼ਿਆਦਾ ਗਾਣੇ ਗਾਏ ਨੇ। ਤੇਰੀ ਗਲੀ ਵਿੱਚੋਂ ਲੰਘੇਗਾ ਜਨਾਜ਼ਾ, ਜਦੋਂ ਮੇਰਾ ਲੁੱਕ ਲੁੱਕ ਦੁਨੀਆ ਤੋਂ ਅਸੀਂ ਰਿੰਦੇ ਰਹੇ, ਤੇਰੀ ਠੋਡੀ ਉੱਤੇ ਤਿਲ ਕਾਲੇ ਰੰਗ ਦਾ, ਤੇਰੀ ਉੱਠਣੀ ਹੈ ਡੋਲੀ ਮੇਰਾ ਟੁਰਨਾ ਜਨਾਜ਼ਾ ਵਾਲੇ ਬਹੁਤ ਲਿਖੇ ਨੇ। ਲੇਕਿਨ ਕੁਛ ਅਰਸਾ ਉਹਦੇ ਨਾਲ ਮੇਰਾ ਕਿਸੇ ਗੱਲ ਤੋਂ ਫੱਡਾ ਪੈ ਗਿਆ। ਅਤੇ ਇਹ ਲੋਕ ਜਿਹੜੇ 2-3 ਨਵੇਂ ਮੁੰਡੇ ਸਨ, ਜਿਵੇਂ ਜਿਸ ਤਰ੍ਹਾਂ ਇੱਥੇ ਨੇ, ਉਹ ਇੰਡੀਆ ਦਾ ਗਾਣਾ ਚੁੱਕਦੇ ਸੀ, ਜਿਵੇਂ ਉਹ ਹੰਝੂਆਂ ਦੇ ਵਿੱਚ ਗਮ ਨੂੰ ਪਾ ਕੇ ਪੀਣਾ ਪੈ ਗਿਆ, ਜਾਂ ਇਸ ਤਰ੍ਹਾਂ ਦੇ ਗਾਣੇ ਸੈਡ ਜਿਹੜੇ ਸੀ ਉਹ ਚੁੱਕ ਕੇ ਅਤੇ ਵਿੱਚ ਆਪਣਾ ਨਾਂ ਦੇ ਦਿੰਦੇ ਸਨ। ਉਹਨੂੰ ਮੇਰੀ ਕਮੀ ਮਹਿਸੂਸ ਨਹੀਂ ਹੋਈ। ਇੱਥੇ 2 ਅੰਤਰੇ ਲਿਖਦੇ ਨੇ ਸ਼ਾਇਰ, ਉਹਨੇ ਇੱਕ ਅੰਤਰਾ ਕੋਲੋਂ ਤੋੜ ਕਰਕੇ ਅਤੇ ਉੱਤੇ ਨਾਂ ਉਹਨਾਂ ਦੇ ਦੇਣਾ। ਕਿਸੇ 'ਤੇ ਆਮਰ ਚਿਸ਼ਤੀ ਲਿਖਿਆ ਹੁੰਦਾ ਸੀ, ਕਿਸੇ 'ਤੇ ਖਾਲਕ ਚਿਸ਼ਤੀ ਲਿਖਿਆ ਹੁੰਦਾ ਸੀ, ਕਿਸੇ 'ਤੇ ਮੁਹੰਮਦ ਅਸਗਰ ਭੱਟੀ ਲਿਖਿਆ ਹੁੰਦਾ ਸੀ, ਕਿਉਂਕਿ ਉਹ ਰਾਈਟਰ ਤਾਂ ਹੈ ਨਹੀਂ ਸਨ। ਉਹ ਸਾਰੇ ਅਕਰਮ ਰਾਹੀ ਦੇ ਅੱਗੇ ਚੇਲੇ, ਕੋਈ ਚਾਹ ਲਿਆਉਣ 'ਤੇ, ਕੋਈ ਬਰਤਨ ਧੋਣ 'ਤੇ, ਅਤੇ ਉਹਦੇ ਵਿੱਚ ਮੈਂ ਕੁਛ ਕਹਿ ਨਹੀਂ ਸਕਦਾ ਸਾਂ, ਕਿਉਂਕਿ ਅੱਛੇ ਬੁਰੇ ਲੋਕ ਹਰ ਜਗ੍ਹਾ 'ਤੇ ਮੌਜੂਦ ਨੇ। ਇੱਥੇ ਵੀ ਅਗਰ ਸਾਰੇ ਰਾਈਟਰ ਬੁਰੇ ਨਹੀਂ, ਵੱਡੇ ਰਾਈਟਰ ਇੱਥੇ ਜਵੇਦ ਅਖਤਰ ਵੀ ਇਹ ਹੋਏ ਨੇ, ਆਪਣਾ ਜਵੇਦ ਅਖਤਰ ਹੋ ਗਿਆ, ਗੁਲਜ਼ਾਰ ਸਾਹਿਬ ਹੋ ਗਿਆ, ਆਪਣਾ ਹੋਰ ਇੱਥੇ ਇੱਕ ਜਿਹੜੇ ਪਹਿਲੇ ਹੋਏ ਨੇ ਸਾਹਰ ਲੁਧਿਆਣਵੀ ਸਾਹਿਬ, ਸ਼ਿਵ ਕੁਮਾਰ ਬਟਾਲਵੀ, ਫਿਰ ਹੋਰ ਮੈਨੂੰ ਨਾਂ ਨਹੀਂ ਇੰਨੇ ਆਉਂਦੇ, ਲੇਕਿਨ ਬੜੀ ਅੱਛੀ ਸ਼ਾਇਰੀ ਹੋਈ ਹੈ ਹਿੰਦੁਸਤਾਨ 'ਚ। ਲੇਕਿਨ ਉਹ ਕਹਿੰਦੇ ਨੇ ਇੱਕ ਮੱਛੀ ਗੰਦੀ ਪੂਰੇ ਜਾਲ ਨੂੰ ਗੰਦਾ ਕਰ ਦਿੰਦੀ। ਅਤੇ ਮੈਂ ਇੱਥੇ ਅੱਜ ਦੇ ਰਾਈਟਰਾਂ ਨੂੰ ਇਹ ਦੱਸਣਾ ਚਾਹਾਂਗਾ ਕਿ ਤੁਸੀਂ ਆਪਣਾ ਕੰਮ ਕਰੋ, ਉਹਦੇ 'ਚ ਤਾਂ ਕਿ ਤੁਹਾਡੀ ਨਾਮ ਵੀ, ਅਗਰ ਤੁਸੀਂ ਕੋਈ ਗਾਣਾ ਚੁੱਕਦੇ ਹੋ ਕਿਸੇ ਦਾ ਅਤੇ ਕੱਲ੍ਹ ਨੂੰ ਉਹ ਪਤਾ ਲੱਗ ਜਾਏਗਾ ਅਤੇ ਤੁਹਾਡੀ ਰਹੀ ਸਹੀ ਇੱਜ਼ਤ ਵੀ ਜਾਂਦੀ ਰਹੇਗੀ। ਮੈਂ ਇੱਥੇ ਇਹ ਵੀ ਕਹਿਣਾ ਚਾਹਾਂਗਾ ਕਿ ਜਿਹੜੇ ਰਾਈਟਰ ਨੇ ਜਿਹੜੇ ਲਿਖ ਰਹੇ ਨੇ, ਉਹ ਅਗਰ ਮੇਰੀ ਗੱਲ ਦਾ ਉਹਨਾਂ ਨੂੰ ਥੋੜ੍ਹੀ ਤਕਲੀਫ ਹੋਈ ਹੈ ਤਾਂ ਮੈਂ ਉਹਦੇ ਲਈ ਮਾਜ਼ਰਤ ਵੀ ਚਾਹਾਂਗਾ ਉਹਨਾਂ ਕੋਲੋਂ। ਔਰ ਜਿਹੜੇ ਮੇਰੇ ਤੋਂ ਛੋਟੇ ਨੇ ਮੈਂ ਉਹਨਾਂ ਨੂੰ ਆਪਣੇ ਬੇਟਿਆਂ ਦੀ ਤਰ੍ਹਾਂ ਸਮਝਣਾ, ਔਰ ਜਿਹੜੇ ਮੇਰੇ ਤੋਂ ਸੀਨੀਅਰ ਨੇ ਮੈਂ ਉਹਨਾਂ ਨੂੰ ਆਪਣੇ ਬਾਪ ਦਾ ਦਰਜਾ ਦੇਣਾ। ਮੈਂ ਸ਼ਰੀਫ ਆਦਮੀ ਹਾਂ, ਮੈਂ ਸੱਚੀ ਗੱਲ ਕਹਿਣ ਵਾਲਾ ਬੰਦਾ, ਮੈਂ ਨਾਂ ਦਾ ਸਾਦਕ ਨਹੀਂ ਕਿਰਦਾਰ ਦਾ ਵੀ ਸਾਦਕ ਹਾਂ, ਅੱਲਾ ਦੇ ਹੁਕਮ ਨਾਲ। ਹਾਂਜੀ ਦੋਸਤੋ, ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA ਤੇ ਗੱਲਬਾਤ ਚੱਲ ਰਹੀ ਹੈ ਉੱਘੇ ਗੀਤਕਾਰ SM ਸਾਦਿਕ ਜੀ ਨਾਲ। ਗੱਲਾਂ ਇਸੇ ਤਰ੍ਹਾਂ ਜਾਰੀ ਰਹਿਣਗੀਆਂ। ਤੁਸੀਂ ਸੁਣਦੇ ਪਏ ਹੋ ਆਪਣਾ ਰੇਡੀਓ ਪੰਜਾਬੀ ਰੇਡੀਓ USA ਪੰਜਾਬੀ ਰੇਡੀਓ USA। ਅੱਛਾ ਸਾਦਿਕ ਜੀ, ਕੁਝ ਕੁ ਦਿਨ ਪਹਿਲਾਂ ਤੁਸੀਂ ਪੰਜਾਬ 'ਚ ਆ ਕੇ ਕੋਈ ਬਿਆਨ ਦਿੱਤਾ ਹੈਗਾ, ਉਹਦੇ ਵਿੱਚ ਇਲਜ਼ਾਮ ਲਗਾਇਆ ਕਿ ਹਿੰਦੁਸਤਾਨੀ ਪੰਜਾਬ ਅੰਦਰ ਜਿਹੜੇ ਅਜੋਕੇ ਦੌਰ ਦੀ ਚੰਗੀ ਸ਼ਾਇਰੀ ਨਹੀਂ ਹੋ ਰਹੀ। ਇੱਧਰ ਕਾਫੀ ਗੀਤਕਾਰਾਂ ਅਤੇ ਲੇਖਕਾਂ ਨੇ ਇਹਦੇ ਖਿਲਾਫ ਬਿਆਨ ਅਤੇ ਆਲੋਚਨਾ ਕੀਤੀ ਹੈ, ਕੀ ਕਹਿਣਾ ਤੁਹਾਡਾ? ਪਹਿਲੀ ਤਾਂ ਗੱਲ ਹੈ ਕਿ ਮੈਂ ਕੋਈ ਬਿਆਨ ਨਹੀਂ ਦਿੱਤਾ। ਅਗਰ ਹੈ ਕੋਈ ਬਿਆਨ ਤਾਂ ਮੇਰੇ ਸਾਹਮਣੇ ਪ੍ਰੂਫ ਲੈ ਆਉਣ। ਮੈਂ ਕਿਸੇ ਦੇ ਮਤਲਬ ਗੱਲ ਨਹੀਂ ਕੀਤੀ ਕੋਈ ਵੀ ਕਿਸੇ ਕਿਸਮ ਦੀ। ਔਰ ਮੈਂ 7 ਸਾਲ ਤੋਂ ਆ ਰਿਹਾ। ਇਹਦੀ ਇਹ ਮਿਸਾਲ ਹੈ ਕਿ ਅਗਰ ਮੈਂ 7 ਸਾਲ ਪਹਿਲੇ ਵੀ ਤਾਂ ਗਾਣੇ ਚੋਰੀ ਹੁੰਦੇ ਰਹੇ ਨਾ ਮੇਰੇ, ਅਤੇ ਮੈਂ 7 ਸਾਲ ਪਹਿਲੇ ਨਹੀਂ ਦਿੱਤਾ ਅਤੇ ਹੁਣ ਮੈਨੂੰ ਬਿਆਨ ਦੇਣ ਦੀ ਕੀ ਜ਼ਰੂਰਤ ਸੀ। ਮੈਂ ਇਹ ਕਿਹਾ ਕਿ ਹਿੰਦੁਸਤਾਨ ਜਿਹੜੇ ਨਵੇਂ ਰਾਈਟਰ ਨੇ ਨਾ, ਜਿਹੜੇ ਕੰਮ ਕਰ ਰਹੇ ਨੇ, ਜਿਹੜੇ ਉਹ ਗਾਣਿਆਂ ਦਾ ਚੀਰ ਫਾੜ ਕਰ ਰਹੇ ਨੇ, ਜਿਹੜਾ ਕਿ ਬਹੁਤ ਬੁਰੀ ਗੱਲ ਹੈ। ਉਹ ਕੋਈ ਵੀ ਹੋਵੇ,
ਮੈਂ ਤੁਹਾਡੇ ਸਾਹਮਣੇ ਪਹਿਲੇ ਪਾਕਿਸਤਾਨ ਦੇ ਲੋਕਾਂ ਦੀ ਵੀ ਗੱਲ ਕੀਤੀ ਕਿ ਜਿਹੜੇ ਉੱਥੇ ਮੁੰਡੇ ਨਵੇਂ ਨੇ ਐਵੇਂ ਗਾਣੇ 'ਚ ਆਪਣਾ ਨਾਂ ਪਾ ਦਿੰਦੇ ਨੇ, ਤੇ ਮੈਂ ਉਹਨਾਂ ਨੇ ਵੀ ਬੁਰਾ ਭਲਾ ਕਿਹਾ ਯਾਰ ਇਹਨਾਂ ਨੂੰ ਰੋਕੋ, ਇਹ ਚੰਗੀ ਗੱਲ ਨਹੀਂ। ਤੇ ਨਾ ਮੈਂ ਕਿਸੇ ਦਾ ਨਾਂ ਲਿਆ ਇਹਦੇ ਵਿੱਚ, ਜਿਹੜੇ ਕੋਈ ਕਾਕੜਾ ਕਿ ਰਾਜ ਕਾਕੜਾ ਕਿ ਪਤਾ ਨਹੀਂ ਕੀ ਨਾਂ ਹੈ ਮੈਨੂੰ ਨਹੀਂ ਪਤਾ, ਮੁਖਤਲਿਫ ਲੋਕਾਂ ਨੇ, ਤੇ ਮੈਂ ਨਹੀਂ ਜਾਣਦਾ ਕਿਸੇ ਦੇ ਨਾਂ ਨੂੰ, ਨਾ ਮੈਂ ਕਿਸੇ ਦਾ ਨਾਂ ਲਿਆ। ਤੇ ਇਹ ਮੈਂ ਹੁਣ ਵੀ ਕਹਿ ਰਿਹਾ ਕਿ ਜਿਹੜੇ ਇੱਥੇ ਨਵੇਂ ਰਾਈਟਰ ਨੇ ਉਹਨਾਂ ਨੂੰ ਨਾ ਕਾਫੀਏ ਦਾ ਨਾ ਰਦੀਫ ਦਾ ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਹੈਗੀ। ਅਗਰ ਉਹ ਗੀਤ ਲਿਖਣ ਤੇ ਉਹਨੂੰ ਅਗਰ ਜਿਹੜਾ ਪਤਾ ਲਿਖਣ, ਲੇਕਿਨ ਕਿਸੇ ਦਾ ਚੋਰੀ ਤਾਂ ਨਾ ਕਰਨ, ਆਪਣੀ ਗੱਲ ਉਹ ਕਰਨ। ਮਤਲਬ ਇੱਥੇ ਅਗਰ ਮੈਂ ਫਿਰ ਗੱਲ ਕਰਾਂਗਾ ਤਾਂ ਫਿਰ ਇੱਕ ਮਸਲਾ ਪੈਦਾ ਹੋਵੇਗਾ ਕਿ ਬੇਸ਼ੁਮਾਰ ਗਾਣੇ ਅਜੇ ਵੀ ਮੇਰੇ ਕਰ ਰਹੇ ਨੇ। ਯਾਨੀ ਕਿ ਮੈਂ ਇੱਕ ਗਾਣਾ ਸੀ ਮੇਰਾ, ਅੱਜ ਕਾਲਾ ਜੋੜਾ ਪਾ ਸਾਡੀ ਫਰਮਾਇਸ਼ 'ਤੇ, ਜਿਹਨੂੰ ਕਰਤਾ ਕਿ ਅੱਜ ਸੂਟ ਪੰਜਾਬੀ ਪਾ ਸਾਡੀ ਫਰਮਾਇਸ਼ 'ਤੇ। ਤੁਸੀਂ ਮੈਨੂੰ ਦੱਸੋ ਇਹਦੇ 'ਚ ਸ਼ਾਇਰੀ ਕਿਹੜੀ ਹੋਈ? ਤੁਸੀਂ ਖੁਦ ਦੱਸੋ, ਅਗਰ ਤੁਸੀਂ ਸ਼ਾਇਰੀ ਨਹੀਂ ਵੀ ਕਰਦੇ, ਕਿ ਇਹਦੇ 'ਚ ਲਾਈਨ ਕਿਹੜੀ ਚੇਂਜ ਹੋਈ? ਫਿਰ ਮੇਰਾ ਗਾਣਾ ਸੀ ਅੱਖੀਆਂ ਦੋ ਹੀ ਚੰਗੀਆਂ ਨੇ, ਇਹਨਾਂ ਨੂੰ ਚਾਰ ਨਾ ਕਰ ਲਈ। ਪੂਰੀ ਦੀ ਪੂਰੀ 27 ਨੂੰ ਕਾਪੀ ਕਰਕੇ ਤੇ ਅੱਗੋਂ ਨੂੰ ਚੇਂਜ ਕਰ ਦਿੱਤਾ ਗਿਆ ਆਪਣੇ ਕੋਲੋਂ, ਉਹਦਾ ਤੋੜ ਮਰੋੜ ਕਰਕੇ। ਇਸੇ ਤਰ੍ਹਾਂ ਇੱਕ ਗਾਣਾ ਨਹੀਂ, ਮੈਂ ਅਗਰ ਗੱਲ ਇਹਦੇ 'ਤੇ ਸ਼ੁਰੂ ਕਰਾਂਗਾ, ਲੇਕਿਨ ਮੈਂ ਪਹਿਲੇ ਕਹਿ ਚੁੱਕਿਆ ਕਿ ਮੇਰੇ ਸਾਰੇ ਭਾਈ ਨੇ, ਮੇਰੇ ਜਿਹੜੇ ਛੋਟੇ ਨੇ ਮੇਰੇ ਬੇਟਿਆਂ ਦੀ ਤਰ੍ਹਾਂ ਨੇ, ਜਿਹੜੇ ਬਜ਼ੁਰਗ ਨੇ, ਮੈਂ ਸਾਰਿਆਂ ਨੂੰ ਨਹੀਂ ਕਿਹਾ। ਇੱਕ ਘਰ ਗੰਦਾ ਹੋਵੇ ਤੇ ਉੱਥੇ ਪੂਰੇ ਪਿੰਡ ਨੂੰ ਲੋਕ ਕਹਿਣ ਲੱਗ ਪੈਂਦੇ ਨੇ ਯਾਰ ਇਹ ਗੰਦਿਆਂ ਦਾ ਪਿੰਡ ਹੈ, ਸਮਝ ਲੱਗੀ ਜੀ। ਇੱਕ ਮੱਛੀ ਦਾ ਜਾਲ ਖਰਾਬ ਹੋ ਤੇ ਸਾਰੇ ਨੂੰ ਕਹਿੰਦੇ ਨੇ। ਇੱਥੇ ਤੇ ਸਾਹਰ ਲੁਧਿਆਣਵੀ ਵਰਗੀਆਂ ਸ਼ਖਸੀਅਤਾਂ ਵੀ ਪੈਦਾ ਹੋਈਆਂ ਨੇ, ਸ਼ਿਵ ਕੁਮਾਰ ਬਟਾਲਵੀ ਵਰਗੇ ਵੀ ਸ਼ਾਇਰ ਇੱਥੇ ਪੈਦਾ ਹੋਏ ਨੇ, ਸਾਹਰ ਲੁਧਿਆਣਵੀ ਵਰਗੇ ਵੀ ਹੋਏ ਨੇ, ਔਰ ਬਾਬੂ ਮਾਨ ਐਡੇ ਵਧੀਆ ਸ਼ਾਇਰ ਨੇ ਇੱਥੇ ਕਿ ਕਿਆ ਬਾਤ ਹੈ। ਉਹਨਾਂ ਦੇ ਗਾਣੇ ਮੈਂ ਤੇ ਉਹਨਾਂ ਦੀ ਗੱਲ ਕੀਤੀ ਹੈ ਜਿਨ੍ਹਾਂ ਲੋਕਾਂ ਨੂੰ ਪਤਾ ਨਹੀਂ ਕਿਸੇ ਗੱਲ ਦਾ, ਤੇ ਉਹ ਮਤਲਬ ਪਾਕਿਸਤਾਨ ਦਾ ਗਾਣਾ ਚੁੱਕਦੇ ਨੇ ਕਰਕੇ ਰਿਕਾਰਡ ਉਹਨੂੰ ਕਰ ਦਿੰਦੇ ਨੇ। ਪਿੱਛੇ ਜੇ ਮੈਨੂੰ ਪਤਾ ਲੱਗਿਆ ਕਿ ਇੱਥੇ ਅਮਰਦੀਪ ਗਿੱਲ ਨੇ ਮੇਰੇ ਮਤਲਬ ਕੋਈ ਬਿਆਨ ਦਿੱਤਾ ਹੈ ਜੀ ਇਸ ਤਰ੍ਹਾਂ, ਜਦ ਕਿ ਮੈਂ ਉਹਦਾ ਨਾਂ ਹੀ ਨਹੀਂ ਲਿਆ। ਉਹ ਮੇਰੇ ਬੱਚਿਆਂ ਦੀ ਤਰ੍ਹਾਂ, ਮੈਨੂੰ ਹੰਸਰਾਜ ਦੇ ਘਰ ਮਿਲਿਆ, ਬੜੀ ਇੱਜ਼ਤ ਆਬਰੂ ਨਾਲ, ਔਰ ਮੈਂ ਉਹਦਾ ਕਿਤੇ ਨਾ। ਫਿਰ ਮੈਨੂੰ ਉਸੇ ਅਖਬਾਰ ਵਾਲੇ ਬੰਦੇ ਨੇ ਦੱਸਿਆ ਕਿ ਸਾਦੇ ਸਾਹਿਬ ਕਿ ਤੁਹਾਡਾ ਗਾਣਾ ਉਹਨਾਂ ਨੇ ਕੇਸ ਕੀਤਾ ਉਹਨੇ ਕਿਸੇ ਦੇ, ਤੇ ਬਾਅਦ 'ਚ ਪਤਾ ਲੱਗਿਆ ਉਹ ਤੁਹਾਡਾ ਗਾਣਾ। ਜਦੋਂ ਮੈਨੂੰ ਪਿਆਰ ਨਾਲ ਜਾਣ ਕਹਿਣਾ ਹੈ, ਰੱਬ ਦੀ ਸੁਜਾਨੀਆਂ ਵੀ ਜਾਨ ਕੱਢ ਲੈਣਾ। ਅਜ਼ਰਾ ਜਾਨ ਦਾ ਗਾਣਾ ਹੈ, ਅਜ਼ਰਾ ਜਾਨ ਵੀ ਜ਼ਿੰਦਾ ਹੈ, ਮੈਂ ਵੀ ਜ਼ਿੰਦਾ ਵਾ, ਪੁੱਛ ਲਓ ਫੋਨ ਕਰਕੇ। ਤੇ ਇੱਥੇ ਦੋਵਾਂ ਨੇ ਆਪਸ ਵਿੱਚ ਕੇਸ ਕਰਤੇ, ਤੇ ਮੈਂ ਇਸ ਝੰਜਲ 'ਚ ਪੈਣਾ ਹੀ ਨਹੀਂ ਚਾਹੁੰਦਾ। ਨਾ ਮੈਂ ਐਸਾ ਬੰਦਾ ਹੈ ਨਾ, ਸਾਰੀ ਜ਼ਿੰਦਗੀ ਮੇਰੇ ਗਾਣੇ ਮਤਲਬ ਮਾਸਟਰ ਸਲੀਮ ਸਾਹਿਬ ਮੇਰਾ ਪੁੱਤਰਾਂ ਦੀ ਤਰ੍ਹਾਂ ਹੈ, ਉਹਨੇ ਮੇਰਾ ਗਾਣਾ ਗਾ ਦਿੱਤਾ ਹੈ, ਮੈਂ ਕਿਹਾ ਚੰਦ ਜੀ ਸਲਾਮ ਕਹਿੰਦੇ ਆ, ਤੇ ਜੈਲੀ ਮਨਜੀਤਪੁਰੀ ਦਾ ਨਾਂ ਦੇ ਦਿੱਤਾ। ਮੇਰੀ ਤਾਂ ਇਹ ਗੁਜ਼ਾਰਿਸ਼ ਹੈ ਕਿ ਖੁਦਾ ਦੇ ਵਾਸਤੇ ਮੈਂ ਤੁਹਾਡਾ ਹਮਸਾਇਆ ਵਾਂ, ਤੇ ਹਮਸਾਏ ਦਾ ਬੜਾ ਹੱਕ ਹੁੰਦਾ। ਸਾਡੇ ਮਜ਼ਹਬ ਵਿੱਚ ਕਹਿੰਦੇ ਨੇ ਕਿ ਅਗਰ ਹਮਸਾਇਆ ਭੁੱਖਾ ਹੈ ਨਾ, ਤੇ ਤੁਹਾਡੇ ਅੰਬਲ ਹੀ ਬੇਕਾਰ ਹੋ ਗਏ ਨੇ, ਸਮਝ ਲੱਗੀ ਜੀ ਗੱਲ ਦੀ। ਤੇ ਮੈਂ ਕੋਈ ਐਸਾ ਕਿਸੇ ਦੇ ਮਤਲਬ ਬਿਆਨ ਨਹੀਂ ਦਿੱਤਾ ਕਿ ਮੈਂ ਤਾਂ ਇਹ ਕਿਹਾ ਕਿ ਜਿਹੜੀ ਤੋੜ ਮੋੜ ਕੇ ਸ਼ਾਇਰੀ ਕੀਤੀ ਜਾ ਰਹੀ ਹੈ ਉਹਦੇ ਵਿੱਚ ਮੈਂ ਕਿਸੇ ਸ਼ਾਇਰ ਦਾ ਨਾਂ ਨਹੀਂ ਲਿਆ, ਕਿਉਂਕਿ ਮੈਨੂੰ ਕਿਸੇ ਦੇ ਨਾਂ ਦਾ ਪਤਾ ਹੀ ਨਹੀਂ। ਤੇ ਮੈਂ ਤੇ ਪ੍ਰਾਹੁਣਾ ਵਾ, ਅੱਜ ਆਇਆ, ਅੱਜ ਕੋਈ ਗੱਲ ਹੋ ਜਾਏ ਤੇ ਕੱਲ੍ਹ ਨੂੰ ਆ ਨਹੀਂ ਸਕਦਾ ਇੱਥੇ। ਤੇ ਮੇਰਾ ਤੇ ਮਤਲਬ ਮੈਂ ਤੇ ਪਿਆਰ ਵੰਡਣ ਆਉਣਾ, ਕਿ ਮੈਂ ਨਫ਼ਰਤ ਫੈਲਾਉਣ ਨਹੀਂ ਆਉਂਦਾ। ਮੈਂ ਫਿਰ ਇੱਕ ਦਫਾ ਕਹਿੰਦਾ ਕਿ ਮੇਰੇ ਅਗਰ ਕੋਈ ਤਕਲੀਫ ਪਹੁੰਚੀ ਕਿਸੇ ਨੂੰ, ਤਾਂ ਮੈਂ ਉਹਦੇ ਲਈ ਮਾਜ਼ਰਤ ਚਾਹੁੰਦਾ। ਹਾਲੇ ਕਿ ਮੇਰੇ ਨਾਲੋਂ ਜੂਨੀਅਰ ਨੇ, ਸੀਨੀਅਰ ਨਹੀਂ, ਉਹਦੇ ਬਾਵਜੂਦ ਮਾफ़ ਕਰ ਦੇਣ ਵਾਲਾ ਸਾਡੇ ਨਬੀ ਦਾ ਫਰਮਾਨ ਹੈ ਕਿ ਉਹ ਅਫਜ਼ਲ ਹੁੰਦਾ। ਮੈਂ ਇਸ ਲੜਾਈ 'ਚ ਪੈਣਾ ਹੀ ਨਹੀਂ ਚਾਹੁੰਦਾ। ਅਗਰ ਇਹ ਗੱਲ ਹੈ ਤਾਂ ਮੈਂ ਅੱਜ ਤੋਂ ਬਾਅਦ ਕਦੀ ਇਹ ਬਿਆਨ ਹੀ ਨਹੀਂ ਦੇਵਾਂਗਾ ਕਿ ਮੇਰਾ ਕੋਈ ਗਾਣਾ ਕਾਪੀ ਕਰਿਆ। ਇਹ ਕਰ ਲੈਣ ਜੀ ਜਿੰਨਾ ਕੋਈ ਇਹਨਾਂ ਦਾ ਦਿਲ ਕਰਦਾ, ਠੀਕ ਹੈ, ਮੇਰੇ ਵੱਲੋਂ ਇਹਨਾਂ ਨੂੰ ਇਜਾਜ਼ਤ ਹੈ। ਪਰ ਅਮਰਦੀਪ ਗਿੱਲ ਜਿਹੜੇ ਹੈਗੇ ਜਿਨ੍ਹਾਂ ਨੇ ਉਹ ਇੱਕ ਗੀਤ ਲਿਖਿਆ ਹੈ, ਇਹ ਜੋ ਸਿੱਲੀ ਸਿੱਲੀ ਆਉਂਦੀ ਆ ਹਵਾ, ਉਹਨਾਂ ਨੇ ਕਿਹਾ ਵੀ ਜਿਹੜਾ ਪਾਕਿਸਤਾਨੀ ਗਾਇਕ ਫੈਜ਼ ਅਲੀ ਤੋਂ ਕਵਾਲੀ ਦੇ ਰੂਪ 'ਚ ਗਵਾਇਆ, ਉਹਦੇ ਬਾਰੇ ਤੁਸੀਂ? ਉਹਦੇ ਇਹ ਚੱਕਰ ਹੈ ਜੀ, ਉਹਦੇ 'ਚ ਸਾਡਾ ਕੋਈ ਅਮਲ ਦਖਲ ਨਹੀਂ ਹੁੰਦਾ। ਮਸਲਨ ਜਿਸ ਤਰ੍ਹਾਂ ਕਿ ਇੱਥੇ ਦੇ ਗਾਏ ਗਾਣੇ ਈਗਲ ਕੰਪਨੀ ਨੇ ਜਦੋਂ ਗਾਣਾ ਚੱਲਿਆ ਤਾਂ ਉਹਨਾਂ ਨੇ ਨਸੀਬੋ ਕੋਲ ਕਰਾ ਲਿਆ ਜਿੰਨੇ ਵੀ ਗਾਣੇ ਸਨ, ਆਪਣਾ ਦਿਲ ਤਾਂ ਪਾਗਲ ਹੈ, ਠੀਕ ਹੈ ਨਾ। ਤੇ ਉਹਦੇ ਉੱਤੇ ਕੋਈ ਮੈਂ ਆਪਣਾ ਨਾਂ ਨਹੀਂ ਦਿੱਤਾ। ਅਗਰ ਕੀਤਾ ਤੇ ਸਿੱਲੀ ਸਿੱਲੀ ਆਉਂਦੀ ਹੈ ਵਾ, ਉਹ ਤੇ ਉਹ ਅਮਰਦੀਪ ਗਿੱਲ ਦਾ ਹੀ ਹੈ, ਮੇਰਾ ਤਾਂ ਨਹੀਂ ਹੋ ਗਿਆ। ਲੇਕਿਨ ਇਹ ਆ ਕਿ ਸਾਡੇ ਗਾਣੇ ਹੁਣ ਮਾਹੀ ਵੇ ਸਾਨੂੰ ਭੁੱਲ ਨਾ ਜਾਵੀਂ, ਪਾਰਟੀਆਂ ਕਹਿ ਦਿੰਦੀਆਂ ਨੇ, ਕਈ ਵਾਰੀ ਗੁਲਾਮ ਅਲੀ ਦੇ ਗਾਣੇ ਗਾਏ ਕਹਿ ਦਿੰਦੇ ਨੇ ਜੀ ਅਕਰਮ ਰਾਈ ਕੋਲ ਕਰਾ ਦਿਓ, ਸਮਝ ਲੱਗੀ ਜੀ। ਉਹਦਾ ਇਹ ਪ੍ਰੋਸੀਜਰ ਹੈ, ਉਹਦਾ ਇਹ ਨਹੀਂ ਹੈਗਾ ਕਿ ਉਹਨੂੰ ਕੋਈ ਕਾਪੀ ਕੀਤਾ ਗਿਆ ਜਾਂ ਚੁੱਕ ਕੇ ਕੀਤਾ ਗਿਆ। ਤੇ ਮੈਂ ਕੋਈ ਪਾਕਿਸਤਾਨੀ ਰਾਈਟਰਾਂ ਨੂੰ ਵੀ ਕੋਈ ਚੰਗਾ ਨਹੀਂ ਕਹਿ ਰਿਹਾ ਕਿ ਜਿਹੜੇ ਨਵੇਂ ਮੁੰਡੇ ਨੇ ਉਹ ਕਰਕੇ ਉਹ ਸਾਰੀਆਂ ਲੈਣਾ ਹੀ ਚੁੱਕ ਲੈਂਦੇ ਨੇ। ਮੈਂ ਅੱਗੇ ਇੱਕ ਬੰਦੇ ਦਾ ਜ਼ਿਕਰ ਵੀ ਕੀਤਾ ਕਿ ਉਹਨੂੰ ਕਿਹਾ ਯਾਰ ਤੂੰ ਕੁਛ ਤੇ ਚੇਂਜ ਕਰ, ਵੀ ਚੁੱਕ ਕਹਿੰਦਾ ਜੀ ਚੇਂਜ ਕੀਤਾ ਨਹੀਂ। ਉਹਨੇ ਕਿਹਾ ਕੀ ਕੀਤਾ? ਉਹਨੇ ਕਿਹਾ ਜੀ ਮੈਂ ਵਿੱਚ ਨਾਂ ਪਾ ਦਿੱਤਾ ਆਪਣਾ, ਇਹ ਚੇਂਜ ਨਹੀਂ ਕੀਤਾ। ਅੱਛੇ ਬੁਰੇ ਲੋਕ ਹਰ ਜਗ੍ਹਾ 'ਤੇ ਮੌਜੂਦ ਨੇ। ਇੱਕ ਗਾਣੇ ਦੀ ਤਾਂ ਕੋਈ ਗੱਲ ਨਹੀਂ, ਮੈਂ ਇਹਨਾਂ ਨੂੰ 200 ਗਾਣੇ ਤੱਕ ਇਜਾਜ਼ਤ ਦੇਣਾ ਮੇਰਾ ਕਾਪੀ ਕਰ ਦੇਣ, ਲੇਕਿਨ ਮੇਰੇ ਤੇ ਸੈਂਕੜਿਆਂ ਦੇ ਹਿਸਾਬ ਨਾਲ ਹੋਏ ਨੇ, ਤੁਸੀਂ ਗਵਾਹ ਹੋ ਇਸ ਗੱਲ ਦੇ। ਔਰ ਕਿਸੇ ਗਾਣੇ ਦੇ ਉੱਤੇ ਉਹ ਗਾਣੇ ਜਿਨ੍ਹਾਂ ਲਈ ਮੈਂ ਆਪਣੇ ਜਿਗਰ ਦਾ ਖੂਨ ਦਿੱਤਾ, ਇਹਨਾਂ ਨੇ ਉਹਨਾਂ ਗਾਣਿਆਂ ਦਾ ਬੇੜਾ ਗਰਕ ਕਰਤਾ ਫੜ ਕੇ। ਤੇ ਫਿਰ ਵੀ ਚਲੋ ਕੋਈ ਗੱਲ ਨਹੀਂ। ਅਮਰਦੀਪ ਨੂੰ ਏਡੀ ਗੱਲ ਹੈ, ਤੇ ਅਮਰਦੀਪ ਤਾਂ ਮੇਰੇ ਬੇਟਿਆਂ ਦੀ ਤਰ੍ਹਾਂ, ਮੈਨੂੰ ਉਹ ਮਿਲਿਆ, ਮੈਂ ਪਹਿਲੇ ਵੀ ਕਹਿ ਚੁੱਕਿਆ। ਇਹ ਹੁੰਦਾ ਕਿ ਕਿਸੇ ਬੰਦੇ ਦੇ ਬਿਆਨ ਨਾਲ ਅੱਗੋਂ ਪਬਲਿਸਿਟੀ ਲੈਣ ਵਾਸਤੇ ਕਰਦੇ ਨੇ ਕਿ ਚਲੋ ਜੀ ਸਾਨੂੰ, ਤੇ ਇਹ ਮੇਰੇ ਲਈ ਅੱਛੀ ਗੱਲ ਹੈ। ਅਗਰ ਇਹ ਜਿੰਨਾ ਇਹ ਰੌਲਾ ਪਾਉਣਗੇ ਮੈਨੂੰ ਉਨੀ ਹੋਰ ਪਬਲਿਸਿਟੀ ਮਿਲੇਗੀ। ਜਿਹੜੇ ਲੋਕ ਨਹੀਂ ਜਾਣਦੇ ਸਾਦਕ ਆਉਣੇ ਉਹਨਾਂ ਨੂੰ ਵੀ ਪਤਾ ਲੱਗ ਜਾਏਗਾ। ਲੇਕਿਨ ਇਹ ਮੇਰੇ ਪੁੱਤਰਾਂ ਦੀ ਤਰ੍ਹਾਂ ਤੇ ਨੇ, ਮੈਨੂੰ ਕੋਈ ਕਿਸੇ ਦੀ ਗੱਲ ਦੀ ਐਸੀ ਨਹੀਂ। ਮੈਂ ਕਿਸੇ ਦੇ ਮਤਲਬ ਅਗਰ ਰਿਕਾਰਡ 'ਚ ਮੈਨੂੰ ਇਹ ਦਿਖਾ ਦੇਣ ਕਿ ਮੈਂ ਕਿਸੇ ਦਾ ਨਾਂ ਲਿਆ, ਇਹ ਹੁਣ ਮੈਂ ਨਾਂ ਜ਼ਰੂਰ ਲਿਆ, ਉਹ ਰਾਜ ਕਾਕੜਾ, ਕਿ ਕੀ ਨਾਂ ਉਹਨਾਂ ਦਾ ਪੂਰਾ? ਰਾਜ ਕਾਕੜਾ। ਤੇ ਜਿਹੜੇ ਅੱਛੇ ਰਾਈਟਰ ਨੇ ਉਹਨਾਂ ਨੂੰ ਇਸਲਾਮ ਹੈ, ਤੇ ਉਹਨਾਂ ਦੀ ਕਲਮ ਨੂੰ ਵੀ ਇਸਲਾਮ ਹੈ। ਮੈਂ ਨਹੀਂ ਜਾਣਦਾ, ਮੈਨੂੰ ਉਹਨਾਂ ਨੇ ਦੱਸਿਆ ਅਖਬਾਰਾਂ ਨੂੰ ਕਿ ਅੱਛੇ ਰਾਈਟਰ ਨੇ, ਉਹਨਾਂ ਦੇ ਗਾਣੇ ਚੱਲਦੇ ਨੇ। ਇੱਥੇ ਤੇ ਇਹ ਵੀ ਦੱਸਿਆ ਕਿ ਉਹਨਾਂ ਦੇ ਗਾਣੇ ਵੀ ਕਾਪੀ ਕਰਦੇ ਨੇ ਹਿੰਦੁਸਤਾਨ ਦੇ ਲੋਕ, ਸਮਝ ਲੱਗੀ ਜੀ। ਅੱਛੇ ਬੁਰੇ ਲੋਕ ਹਰ ਜਗ੍ਹਾ 'ਤੇ ਹੁੰਦੇ ਨੇ। ਜਿਹੜਾ ਅੱਛਾ ਰਾਈਟਰ ਹੈ ਨਾ, ਉਹ ਚਾਹੇ ਅਮਰਦੀਪ ਗਿੱਲ ਹੈ, ਚਾਹੇ ਉਹ ਰਾਜ ਕਾਕੜਾ ਸਾਹਿਬ ਨੇ, ਚਾਹੇ ਉਹ ਕੋਈ ਵੀ ਹੈ, ਉਹਨੂੰ ਮੇਰਾ ਸਲਾਮ ਹੈ। ਤੇ ਜਿਹੜਾ ਬੁਰਾ ਹੈ ਉਹਨੂੰ ਮੈਂ ਨਾ ਵੀ ਕਹਾਂ ਤੇ ਤਦ ਵੀ ਉਹ ਬੁਰਾ ਹੀ ਹੈ।
ਤੇ ਮੈਂ ਤਾਂ ਇਹ ਕਿਹਾ ਕਿ ਥੋੜ੍ਹਾ ਜਿਹਾ ਖਿਆਲ ਕਰ ਲਓ ਕਿ ਹੁਣ ਮੈਂ ਆਉਂਦਾ ਜਾਣਾ, ਆਪਣੇ ਸਾਹਮਣੇ ਸ਼ਾਇਰ ਦਾ ਕਲਾਮ ਉਹਦੀ ਔਲਾਦ ਹੁੰਦਾ ਹੈ, ਆਪਣੇ ਸਾਹਮਣੇ ਕੋਈ ਆਪਣੀ ਔਲਾਦ ਦਾ ਚੀਰ ਫਾੜ ਨਹੀਂ ਵੇਖ ਸਕਦਾ। ਇਹਨਾਂ ਨੂੰ ਵੀ ਇਸ ਗੱਲ ਦਾ ਪਤਾ ਕਿ ਇਹਨਾਂ ਦੇ ਗਾਣੇ ਨੂੰ ਅਗਰ ਕਰਕੇ, ਹਾਂ ਇੱਕ ਮੈਂ ਹੋਰ ਇੱਥੇ ਗੱਲ ਦੱਸਣੀ ਚਾਹਾਂਗਾ, ਬੜੀ ਅਹਿਮ ਗੱਲ ਹੈ। ਪਾਕਿਸਤਾਨ 'ਚ ਇੱਕ ਰਿਵਾਜ਼ ਚੱਲਿਆ ਕਿ ਜਦੋਂ ਕੇਸਟ ਦੇ ਉੱਤੇ ਮੇਰਾ ਨਾਂ ਲਿਖਿਆ ਜਾਂਦਾ ਸੀ ਨਾ, CD ਕੇਸਟ 'ਤੇ, ਸਾਡੇ 'ਤੇ ਅਜੇ ਵੀ ਕੇਸਟ ਚੱਲਦੀ SM ਸਾਦਕ, ਅਤੇ ਮੈਂ ਤੁਹਾਨੂੰ ਅਗਲੀ ਵਾਰੀ ਆਵਾਂਗਾ ਅਤੇ ਮੈਂ ਤੁਹਾਨੂੰ ਖੱਤ ਲੈ ਕੇ ਆਵਾਂਗਾ, ਕੋਈ 2,000 ਲੈ ਆਵਾਂਗਾ ਜਿੰਨੇ ਕਿ ਮੈਂ ਬੰਨ ਸਕਣਾ। ਅਤੇ ਉਹ ਲੋਕ ਕਹਿੰਦੇ ਨੇ ਜੀ ਅਸੀਂ ਸਿਰਫ SM ਸਾਦਕ ਵੇਖਦੇ ਹਾਂ, ਅਸੀਂ ਇਹ ਨਹੀਂ ਵੇਖਦੇ ਕਿ ਕੌਣ ਗੁਲੂਕਾਰ ਹੈ। ਉਹਦੇ ਵਿੱਚ ਜਿਹੜੇ ਲੋਕਾਂ ਨੂੰ ਕਿ ਮੈਂ ਪੈਸੇ ਲੈਣਾ ਉੱਥੇ ਗੀਤ ਦੇ 20-25,000 30,000 ਰੁਪਇਆ ਗਾਣੇ ਦੀ ਪੇਮੈਂਟ ਲੈਣਾ ਮੈਂ, ਅਤੇ ਜਿਹੜਾ ਮੈਨੂੰ ਨਹੀਂ ਗੀਤ ਪੈਸੇ ਦਿੰਦਾ ਮੈਂ ਉਹਨੂੰ ਨਹੀਂ ਦਿੰਦਾ। ਉਹ ਕੀ ਕਰਦੇ ਨੇ ਕਿ ਗੀਤ ਆਪਣੇ ਕੋਲੋਂ ਲਿਖ ਕੇ ਅਤੇ ਵਿੱਚ ਨਾਂ ਸਾਦਕ ਪਾ ਦਿੰਦੇ ਨੇ, ਜਾਂ ਗੀਤ ਇੰਡੀਆ ਦਾ ਅਤੇ ਨਾਂ ਸਾਦਕ ਪਾ ਦਿੰਦੇ ਨੇ। ਮੈਂ ਇਸ ਕਰਕੇ ਤੁਹਾਡੇ ਸਾਹਮਣੇ ਮੈਂ 2 ਸ਼ੇਰਾਂ ਦੀ ਮਿਸਾਲ ਦਿੱਤੀ ਹੈ। ਮੈਂ ਇਹ ਵੀ ਕਹਿ ਸਕਣਾ ਕਿ ਮੇਰੇ ਆਪਣੇ ਨੇ, ਮੈਂ ਕਿਹਾ ਨਾ ਕਿ ਫਲਾਂ ਬੰਦੇ ਦਾ। ਅੱਜ ਦੂਰਦਰਸ਼ਨ 'ਤੇ ਮੇਰਾ ਇੰਟਰਵਿਊ ਸੀ, ਉੱਥੇ ਇੱਕ ਸ਼ੇਰ ਮੈਂ ਬੋਲਿਆ, ਪਾਣੀ ਪਾਣੀ ਕਰ ਗਈ ਮੁਝਕੋ ਕਲੰਦਰ ਕੀ ਇਹ ਬਾਤ, ਤੂੰ ਝੁਕਾ ਜਬ ਗੈਰ ਕੇ ਆਗੇ ਤਨ ਤੇਰਾ ਨਾ ਮਨ। ਅਤੇ ਮੈਂ ਉਹਨਾਂ ਨੂੰ ਪਹਿਲੇ ਕਿਹਾ ਕਿ ਇਹ ਸ਼ੇਰ ਮੇਰਾ ਨਹੀਂ ਹੈਗਾ, ਕਿਸੇ ਬਜ਼ੁਰਗ ਦਾ ਸ਼ੇਰ ਹੈ, ਸ਼ਬਾਜ਼ ਕਲੰਦਰ ਸਰਕਾਰ ਦਾ ਜਾਂ ਕਿਸੇ ਹੋਰ ਦਾ। ਜਿੱਥੇ ਮੈਂ ਕਿਸੇ ਦਾ ਇੱਕ ਸ਼ੇਰ ਵੀ ਕਹਾਂਗਾ ਉੱਥੇ ਮੈਂ ਉਹਦਾ ਨਾਂ ਲਵਾਂਗਾ। ਮੈਂ ਸਾਰੀ ਜ਼ਿੰਦਗੀ ਇਹ ਕੰਮ ਨਹੀਂ ਕੀਤਾ, 35 ਸਾਲਾ ਕੈਰੀਅਰ ਦੇ ਵਿੱਚ ਬੇਸ਼ੁਮਾਰ ਐਸੇ ਗਾਣੇ ਨੇ ਕਿ ਜਿਨ੍ਹਾਂ ਦੇ ਗਾਣੇ ਦੇ ਉੱਤੇ ਮੈਂ ਤਜ਼ਮੀਨ ਕੀਤੀ ਹੈ ਅਤੇ ਉਹਦੇ ਉੱਤੇ ਮੈਂ ਨਾਂ ਉਸੇ ਸ਼ਹਿਰ ਦਾ ਰਹਿਣ ਦਿੱਤਾ। ਇਹ ਤੁਹਾਨੂੰ ਇਹ ਗੁਲੂਕਾਰ ਵੀ ਕਹਿ ਸਕਦੇ ਨੇ, ਮਤਲਬ ਕਿਸੇ ਬੰਦੇ ਕੋਲ ਵੀ ਤੁਸੀਂ ਤਸਦੀਕ ਕਰ ਸਕਦੇ ਇਸ ਗੱਲ ਦੀ, ਮੈਂ ਕਦੀ ਨਹੀਂ ਐਸਾ ਕਿਹਾ। ਬਹਰਹਾਲ ਸਾਦਿਕ ਜੀ, ਅੱਜ ਕੱਲ੍ਹ ਜਿਹੜੀ ਗੀਤਕਾਰੀ ਹੈ ਉਹ 'ਚ ਸੱਭਿਆਚਾਰ ਮਨਫੀ ਹੋ ਰਿਹਾ, ਅਤੇ ਜਿਹੜੀਆਂ ਆਮ ਇੱਕ ਦੂਜੇ ਦੀਆਂ ਟੰਗ ਫੜੂ ਜੀਆਂ ਗੱਲਾਂ ਹੈਗੀਆਂ ਉਹ ਜ਼ਿਆਦਾ ਚੱਲ ਰਹੀਆਂ ਨੇ। ਯਾਨੀ ਕਿ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਜਿਹੜਾ ਗੀਤਕਾਰੀ ਦਾ ਰੁਝਾਨ ਹੈ ਉਹ ਸੱਭਿਆਚਾਰਕ ਵਾਲੇ ਪਾਸੇ ਹੋਣ ਦੀ ਥਾਂ 'ਤੇ ਚਲੰਤ ਇਸ਼ੂਆਂ 'ਤੇ ਜਿਹੜੀਆਂ ਗੱਲਾਂ 'ਤੇ ਚੱਲ ਰਿਹਾ। ਕੀ ਗੱਲ ਕਰਾਂਗਾ ਤਾਂ ਫਿਰ ਤੁਸੀਂ ਕਹੋਗੇ ਜੀ ਇਹ ਗੱਲ, ਇਹਦਾ ਇਹੀ ਮਤਲਬ ਸਾਡੇ ਹੋਏ ਨੇ ਅਬੀਰ ਅਬੂ ਜ਼ਰੀ, ਬੜੇ ਵੱਡੇ ਮਜ਼ਾਹ ਦੇ ਸ਼ਹਿਰ ਹੋਏ ਨੇ। ਕੋਈ ਉਹ ਕਾਫੀਆ ਕੋਲੋਂ ਬਣਾ ਲੈਂਦੇ ਸਨ, ਉਹਨਾਂ ਦੇ ਕਾਫੀ ਨਹੀਂ ਵਾਹ ਵਾਹ, ਇਹ ਸ਼ਹਿਰ ਕਰਾਚੀ ਜਾ ਕੇ ਪਤਾ ਨਹੀਂ ਨਹਿਰ ਦੇ ਕੰਢੇ ਵਾਹ ਵਾਹ ਕੂਚੀ ਕਾਚੀ, ਇਸ ਤਰ੍ਹਾਂ ਕਰਕੇ 100 ਲੈਣ ਉਹ ਕਹਿੰਦੇ ਸਨ। ਉਹਨਾਂ ਦੇ 2 ਸ਼ੇਰ ਤੁਹਾਨੂੰ ਮੈਂ ਸੁਣਾਉਣਾ ਕਿ ਖੁੱਲ੍ਹ ਗਿਆ ਇਹ ਡਾਕਖਾਨਾ ਦਿਲ ਦੇ ਵਿੱਚ, ਠੰਡ ਪਾ ਦੇ ਬੇਈਮਾਨਾ ਦਿਲ ਦੇ ਵਿੱਚ, ਜਾਂ ਲਵਾ ਦੇ ਬਰਫ਼ਖਾਨਾ ਦਿਲ ਦੇ ਵਿੱਚ, ਤੇਰੀ ਮੇਰੀ ਡਾਕ ਚੱਲਦੀ ਰਹਿ ਗਈ ਹੁਣ, ਖੁੱਲ੍ਹ ਗਿਆ ਇਹ ਡਾਕਖਾਨਾ ਦਿਲ ਦੇ ਵਿੱਚ, ਮੂੰਹ ਤੇ ਮਿੱਠਾ ਹੋ ਨਾ ਸਕਿਆ ਈਦ ਨੂੰ, ਉਂਝ ਬੜਾ ਬਰਫੀ ਬਦਾਨਾ ਦਿਲ ਦੇ ਵਿੱਚ। ਉਹਨਾਂ ਨੂੰ ਕਿਸੇ ਨੇ ਕਿਹਾ ਜੀ ਇਹਨਾਂ ਸ਼ਹਿਰਾਂ ਦੇ ਮਤਲਬ ਤੁਸੀਂ ਉਹਨਾਂ ਨੂੰ ਕਿਹਾ ਜੀ ਇਹ ਸ਼ਾਇਰੀ ਤੇ ਇਹ ਵੇ ਕਿ ਇੱਕ ਟਹਿਣੀ ਤੇ ਇੱਕ ਘੁੱਗੀ ਨੇ ਬੱਚੇ ਦਿੱਤੇ 2, ਉਹਨਾਂ ਨੇ ਖਰਬੂਜ਼ੇ ਖਾ ਕੇ ਲੰਪ ਦਾ ਸਿਗਰਟ ਪੀਤਾ। ਸਮਝ ਲੱਗੀ ਜੇ? ਅਤੇ ਮੈਂ ਤਾਂ ਇਹੀ ਕਹਿ ਰਿਹਾ ਕਿ ਗੀਤਕਾਰਾਂ ਨੂੰ ਅੱਛੀ ਸ਼ਾਇਰੀ ਕਰਨੀ ਚਾਹੀਦੀ ਹੈ। ਹਾਂ, ਜਿਹੜਾ ਕੰਮ ਬੰਦਾ ਨਹੀਂ ਕਰ ਸਕਦਾ ਉਹਨੂੰ ਹੱਥ ਨਾ ਪਾਏ, ਅਤੇ ਜੇ ਪਾਏ ਮਸਲ ਮੈਂ ਆਪਣੇ ਨਾਲ ਗੱਲ ਕਰਨਾ, ਮੈਂ ਸੂਫੀਆਨਾ ਸ਼ਾਇਰੀ, ਮੇਰੀ ਤਾਲੀਮ ਕੋਈ ਨਹੀਂ, 4 ਜਮਾਤਾਂ ਤਾਲੀਮ ਹੈ, ਮੈਂ ਉਰਦੂ ਸ਼ਾਇਰੀ 'ਚ ਪਿਆ, ਅਤੇ ਮੈਂ ਕਦੀ ਮੇਰੀ ਸ਼ਾਇਰੀ 'ਚ ਤੁਹਾਨੂੰ ਮੁਸ਼ਕਿਲ ਲਫ਼ਜ਼ ਨਹੀਂ ਨਜ਼ਰ ਆਏਗਾ। हाँ मतलब ये नहीं मैं क्या कि चश्मे गुल के तलातम की तरह मेरे सिंपल होंगे ने, अच्छा सिला दिया तूने मेरे प्यार का, कर ना सके हम प्यार का सौदा, देख ले आके ज़रा चैन से सोने वाले हैं, मतलब सिंपल, ज़रा मुड़कर तो देखो हर तरफ खलकत ही खलकत है, तेरी बारात के पीछे तेरे आशिक की मैयत है। मैं मुश्किल लफ्ज़ लेंदा ही नहीं, जब मेरे को तलीम ही नहीं यार, मैं बार बार कहना, बाज़ लोग कहते हैं तुसीं क्यों कहते हो जी तुहाडी तलीम नहीं, लेकिन मैं सच गल करने वाला बंदा, इस करके मेरे दिल 'ਚ कुछ नहीं हैगा। ਪਹਿਲਾਂ ਗੀਤਕਾਰੀ ਜਾਂ ਸ਼ੈਲੀ ਦਾ ਇਹ ਦੋਸ਼ ਮੰਨਿਆ ਜਾਂਦਾ ਸੀ ਵੀ ਜਿਹੜੇ ਗੀਤਾਂ 'ਚ ਇੰਗਲਿਸ਼ ਵਗੈਰਾ ਦੇ ਸ਼ਬਦ ਨਾ ਹੋਣ ਜਾਂ ਆਪਣੇ ਸੱਭਿਆਚਾਰ ਤੋਂ ਹਟ ਕੇ ਕੋਈ ਸ਼ਬਦ ਨਾ ਹੋਣ, ਪਰ ਇਹ ਅੱਜ ਕੱਲ੍ਹ ਜਿਹੜਾ ਇੰਟਰਨੈਸ਼ਨਲ ਪੰਜਾਬੀ ਜਿਹੜੀ ਗਾਇਕ ਨੇਗੇ ਕਹਾਉਂਦੇ ਨੇ, ਉਹਨਾਂ ਨੇ ਇਹ ਰੁਝਾਨ ਫੜ ਲਿਆ ਕਿ ਉਹ ਪੰਜਾਬੀ ਘੱਟ ਬੋਲਦੇ ਆ, ਅੰਗਰੇਜ਼ੀ ਜ਼ਿਆਦਾ ਬੋਲਦੇ ਆ। ਚੱਕਰ ਇਹ ਕਿ ਮੈਂ ਇੱਕ ਵਾਰੀ ਅਕਰਮ ਰਾਈਸ ਦੀ ਰਿਕਾਰਡਿੰਗ ਕੀਤੀ ਅਤੇ ਉਹ 'ਚ ਮੈਂ ਇੱਕ ਲਾਈਨ ਲਿਖੀ ਕਿ ਤੇਰੇ ਇਸ਼ਕ ਚਿੰਝ ਦਾ ਉਜੜਿਆ ਵਾ, ਮੇਰੇ ਵਸਣ ਦੇ ਚਾਂਸ ਕੋਈ ਨਹੀਂ ਹੈ, ਮਤਲਬ ਇੰਨਾ ਕਦੇ ਹੁੰਦਾ। ਬਾਕੀ ਮੈਂ ਇਹਦੇ ਮਤਲਬ ਕੋਈ ਕਹਿ ਨਹੀਂ ਸਕਦਾ, ਕਿਉਂਕਿ ਅੱਜ ਕੱਲ੍ਹ ਜਿਹੜਾ ਦੌਰ ਚੱਲ ਰਿਹਾ ਪੌਪ ਮਿਊਜ਼ਿਕ ਦਾ, ਇਹਦੇ ਉੱਤੇ ਲਫ਼ਜ਼ਾਂ ਦੀ ਕਦਰ ਕੋਈ ਨਹੀਂ ਰਹੀ। ਮਤਲਬ ਗਾਣਾ ਇੱਥੇ ਚੱਲ ਰਿਹਾ ਜਲੇਬੀ ਭਾਈ, ਹੁਣ ਹਿੰਦੁਸਤਾਨ ਦਾ ਮਿਊਜ਼ਿਕ ਇੰਨਾ ਵਧੀਆ ਹੁੰਦਾ ਕਿ ਉਹਦੇ ਉੱਤੇ ਲਫ਼ਜ਼ਾਂ ਦੀ ਮੁਤਾਜਗੀ ਰਹਿੰਦੀ ਨਹੀਂ, ਲੇਕਿਨ ਅਗਰ ਉੱਤੇ ਲਫ਼ਜ਼ ਅੱਛੇ ਹੋ ਜਾਣ, ਇੱਥੇ ਮੈਂ ਅੱਖੀਆਂ 'ਚ ਪਾਣੀ ਗਾਣੇ ਦਾ ਜ਼ਿਕਰ ਕਰਾਂਗਾ ਕਿ ਚਲੋ ਠੀਕ ਹੈ, ਲੋਕੀ ਕਹਿੰਦੇ ਜੀ ਤੁਸੀਂ ਬਹੁਤ ਵਧੀਆ ਗਾਣਾ ਲਿਖਿਆ, ਮੈਂ ਤਾਂ ਰੂਟੀਨ ਨਾਲ ਜੋ ਹੈ ਹੀ ਹਾਂ, ਮੈਂ ਕਹਿੰਦਾ ਮੈਂ ਐਡਾ ਵਧੀਆ ਗਾਣਾ ਨਹੀਂ ਲਿਖਿਆ, ਲੇਕਿਨ ਉਹਨਾਂ ਨੇ ਗੁਰਮੀਤ ਸਾਹਿਬ ਨੇ ਜਿਹੜਾ ਇਹਦਾ ਮਿਊਜ਼ਿਕ ਦਿੱਤਾ ਹੈ ਉਹ ਬਹੁਤ ਵਧੀਆ ਹੈ, ਜਿਹੜਾ ਉਹਨਾਂ ਨੇ ਅਰੇਂਜ ਕੀਤਾ ਗਾਣੇ ਨੂੰ ਉਹ ਬਹੁਤ ਵਧੀਆ ਹੈ, ਜਿਹੜਾ ਨਛਿੱਤਰ ਗਿੱਲ ਨੇ ਗਾਇਆ ਉਹ ਬਹੁਤ ਵਧੀਆ ਗਾਇਆ, ਔਰ ਜਿਹਨੇ ਡਾਇਰੈਕਟਰ ਨੇ ਉਹਦੀ ਪਿਕਚਰਾਈਜੇਸ਼ਨ ਕੀਤੀ ਹੈ ਉਹਨੇ ਬਹੁਤ ਵਧੀਆ ਕਰਕੇ ਮੇਰੇ ਗਾਣੇ ਨੂੰ ਸਜਾ ਦਿੱਤਾ। ਅਤੇ ਇਸ ਕਰਕੇ ਅੱਜ ਕੱਲ੍ਹ ਇਹ ਹੈ ਕਿ ਜਿਹੜਾ ਮਿਊਜ਼ਿਕ ਅੱਛਾ ਹੋ ਜਾਏ, ਬੀਟ ਅੱਛੀ ਬਣ ਜਾਏ, ਅਤੇ ਉਹਦੇ ਉੱਤੇ ਕੱਖ ਦੀ ਵੀ ਲੋੜ ਨਹੀਂ ਹੁੰਦੀ। ਇੱਥੇ ਲੋਕ ਬੀਟ ਸੁਣਦੇ ਨੇ, ਇੰਗਲੈਂਡ 'ਚ ਜੀ ਹੁਣ ਇਹ ਹੀ ਹੈ, ਲੇਕਿਨ ਅਗਰ ਉੱਤੇ ਸ਼ਾਇਰੀ ਮਿਆਰੀ ਹੋ ਜਾਏ ਤਾਂ ਮੈਂ ਸਮਝਣਾ ਸੋਨੇ 'ਤੇ ਸੁਹਾਗੇ ਵਾਲਾ ਕੰਮ। ਹਾਂਜੀ ਸਾਦਿਕ ਜੀ, ਹੁਣੇ ਜੇ ਇੱਕ ਪੰਜਾਬੀ ਫਿਲਮ ਆਈ ਸੀ ਮੇਲ ਕਰਾ ਦੇ ਰੱਬਾ, ਜਸਵੀਰ ਜੱਸੀ ਜਿਹੜੇ ਪੰਜਾਬ ਇੱਧਰਲੇ ਗਾਇਕ ਹੈਗੇ ਨੇ, ਉਹਨਾਂ ਨੇ ਟਾਈਟਲ ਗੀਤ ਗਾਇਆ ਇਹਦਾ ਫਿਲਮ ਦਾ ਮੇਲ ਕਰਾ ਦੇ ਰੱਬਾ, ਅਤੇ ਤੁਹਾਡਾ ਲਿਖਿਆ ਹੋਇਆ। ਇਸ ਗੀਤ ਬਾਰੇ ਅਤੇ ਇਸ ਫਿਲਮ ਬਾਰੇ ਕੀ ਕਹਿਣਾ ਤੁਹਾਡਾ? ਦੇਖੋ ਜੀ, ਇਹ ਗੀਤ ਮੈਂ ਇੱਥੇ ਜਸਵੀਰ ਜੱਸੀ ਦਾ ਸ਼ੁਕਰਗੁਜ਼ਾਰ ਹਾਂ ਕਿ ਉਹਨੇ ਪਹਿਲੀ ਦਫਾ ਆਇਆ ਮਹਿਮਾਨ ਨਵਾਜ਼ੀ ਉਹਨੇ ਬਹੁਤ ਅੱਛੀ ਕੀਤੀ, ਵਧੀਆ। ਹਿੰਦੁਸਤਾਨ ਦੇ ਲੋਕ ਬਹੁਤ ਪਿਆਰ ਕਰਦੇ ਨੇ, ਇਹ ਬਾਖੁਦਾ ਮੈਂ ਦਿਲੋਂ ਕਹਿ ਰਿਹਾ, ਕੁੱਟ ਕੇ ਪਿਆਰ ਇਹਨਾਂ ਦੇ ਦਿਲਾਂ 'ਚ ਭਰਿਆ। ਅਤੇ ਉਹਨੇ ਮੈਨੂੰ ਇੱਕ ਟਿਊਨ ਦਿੱਤੀ ਕਿ ਉਹਦੇ ਉੱਤੇ ਬੋਲ ਲਿਖਣੇ ਨੇ, ਅਤੇ ਉਹ ਮੈਂ ਜਿਸਲੇ ਬੋਲ ਉਹਦੇ ਉੱਤੇ ਲਿਖੇ, ਅਤੇ ਉਹ ਗਾਣਾ ਪ੍ਰੋਡਿਊਸਰ ਨੂੰ ਪਸੰਦ ਆ ਗਿਆ, ਔਰ ਉਹਨਾਂ ਨੇ ਪਹਿਲੀ ਉਹਦਾ ਸ਼ੇਰ ਹੈ ਕਿ ਕਾਨੂੰ ਸਾਦਕ ਦਾ ਘਰ ਬਰਬਾਦ ਕੀਤਾ ਜੀ,
ਰੱਬਾ ਮਾਰ ਕੇ ਜ਼ਰਬ ਵਿਛੋੜਿਆਂ ਦੀ। ਤੇ ਉਹਨਾਂ ਨੇ ਮੇਰਾ ਮਤਲਬ ਨਾ ਉਹ ਪੂਰਾ ਨਾਂ ਵਿੱਚ ਰੱਖਿਆ। ਪਾਕਿਸਤਾਨੀ ਫਿਲਮਾਂ 'ਚ ਇਹ ਮੈਨੂੰ ਕ੍ਰੈਡਿਟ ਜਾਂਦਾ ਅਲਹਮਦੁਲਿਲਾ ਕਿ ਉਹਦੇ 'ਚ ਸਾਦਕ ਨਾਂ ਕੱਢਦੇ ਨਹੀਂ ਹੈਗੇ, ਵਰਨਾ ਮੈਂ ਹੁਣ ਵੀ ਕਿਹਾ, ਮੈਂ ਜਨਾਬ ਬੱਤਰਾ ਸਾਹਿਬ ਹੈਗੇ ਨੇ ਇੱਥੇ ਜਿਨ੍ਹਾਂ ਦੇ ਉਹ ਗਾਣੇ ਸੁਣੋ ਮੈਨੂੰ ਹੋਟਲ ਮਿਲੇ, ਉਹਨਾਂ ਨੇ ਕਿਹਾ ਜੀ ਮੈਂ ਉਹਨਾਂ ਦੀ 25 ਗਾਣੇ ਲਿਖ ਕੇ ਜਾ ਰਿਹਾ 2 ਘੰਟੇ 'ਚ, ਮੈਂ 25 ਗਾਣੇ ਉਹਨਾਂ ਨੇ ਓਕੇ ਕਰ ਦਿੱਤੇ ਨੇ ਮੇਰੇ। ਤੇ ਉਹਨਾਂ ਨੇ ਕਿਹਾ ਜੀ ਸਾਨੂੰ ਪਤਾ ਨਹੀਂ ਸੀ ਹੈਗਾ। ਮੈਂ ਕਿਹਾ ਬਾਜ਼ ਦਫਾ ਇਹ ਹੁੰਦਾ ਕਿ ਨਾਂ ਮੇਰਾ ਹੁੰਦਾ, ਇੱਥੇ ਵੀ ਮੇਰੇ ਨਾਲ ਹੋਇਆ ਕਿ ਨਾਂ ਮਤਲਬ ਗਾਣਾ ਮੇਰਾ ਹੈ, ਉਹਦੇ 'ਤੇ ਨਾਂ ਕੁਮਾਰ ਦਾ ਚੱਲਦਾ ਰਿਹਾ। ਜਦੋਂ ਆਉਂਦਾ ਸੀ ਨਾ ਮੇਲ ਕਰਾ ਦੇ ਰੱਬਾ, ਤੇ ਥੱਲੇ ਆ ਜਾਂਦਾ ਸੀ ਲਿਰਿਕਸ ਕੁਮਾਰ। ਇਸ ਤਰ੍ਹਾਂ ਫਿਲਮ ਖੁਸ਼ੀਆਂ ਦਾ ਗਾਣਾ ਸੀ ਮੇਰਾ ਜੱਸੀ ਦਾ ਵਿੱਚ ਪਰਦੇਸਾਂ ਦੇ, ਉਹ ਜਦੋਂ ਚੱਲਦਾ ਸੀ ਤੇ ਨਾਂ ਥੱਲੇ ਕੁਮਾਰ ਦਾ ਆਉਂਦਾ ਸੀ। ਲੇਕਿਨ ਮੈਂ ਸਮਝਣਾ ਫਿਲਮ ਵਾਲਿਆਂ ਦੀ ਕਿ ਉਹਨਾਂ ਨੂੰ ਅਗਰ ਕਿਸੇ ਹੋਰ ਦੇ ਵੀ ਗਾਣੇ ਨੇ ਤੇ ਉਹਦੇ ਉੱਤੇ ਉਹ ਮਤਲਬ ਆ ਜਾਂਦਾ, ਤੇ ਉਹ ਕਹਿੰਦੇ ਜੀ ਇੰਦਾ ਐਸਾ ਨਹੀਂ ਹੋਵੇਗਾ। ਤੇ ਇਸ ਤੋਂ ਇਲਾਵਾ ਇੱਕ ਫਿਲਮ ਹੈ ਜੱਟ ਰੋਮਾਂਟਿਕ, ਉਹਦਾ ਮੈਂ ਮਿਊਜ਼ਿਕ ਵੀ ਕਰ ਰਿਹਾ। ਉਹਦੇ 'ਚ ਜਨਾਬ ਰਾਹਤ ਫਤਿਹ ਅਲੀ ਖਾਨ ਦਾ ਗਾਣਾ ਇੰਸ਼ਾਅੱਲਾ ਸੁਣਨ ਨੂੰ ਮਿਲਣਗੇ ਤੁਹਾਨੂੰ ਆਉਣ ਵਾਲੇ ਵਕਤ 'ਚ। ਉਹਦੇ 'ਚ ਆਰਫ ਲੋਹਾਰ ਸਾਹਿਬ ਸਾਡੇ ਮੁਲਕ ਦੇ ਬੜੇ ਵੱਡੇ ਫਨਕਾਰ, ਉਹਨਾਂ ਦਾ ਮੈਂ ਕੰਪੋਜ਼ ਵੀ ਮੇਰੀ ਔਰ ਰਿਕਾਰਡਿੰਗ ਇੱਥੇ ਮੈਂ ਸੁਨੀਧੀ ਚੌਹਾਨ ਕੋਲੋਂ ਕਰਾਵਾਂਗਾ ਇੱਕ ਆਪਣੇ ਖਾਨ ਸਾਹਿਬ ਦਾ ਆਈਟਮ, ਜੇ ਤੂੰ ਰੱਬ ਨੂੰ ਮਨਾਉਣਾ, ਲੇਕਿਨ ਉਹਦੀਆਂ ਲਾਈਨਾਂ ਨੂੰ ਚੇਂਜ ਕਰਕੇ ਗਾਣੇ ਦੇ ਹਿਸਾਬ ਨਾਲ ਸਿਚੁਏਸ਼ਨ 'ਚ ਲਿਆ ਕੇ। ਤੇ ਬਾਕੀ ਇੱਕ ਸਨਮ ਮਾਰਵੀ ਹੈ ਸਾਡੀ ਉੱਥੇ ਦੀ ਆਰਟਿਸਟ, ਉਹਦੇ ਕੋਲੋਂ ਕਰਾ ਰਹੇ ਹਾਂ। ਤੇ ਉਸ ਤੋਂ ਇਲਾਵਾ ਉਹਦੇ 'ਚ ਮਿਊਜ਼ਿਕ ਸਾਰਾ ਮੈਂ ਦਿੱਤਾ, ਉਹਦੇ ਮੈਂ ਤੁਹਾਨੂੰ 2-4 ਲੈਣਾ ਸੁਣਾਵਾਂਗਾ। ਤੂੰ ਇੱਕ ਪਲ ਵੀ ਹੋਵੀਂ ਨਾ ਅੱਖੀਆਂ ਤੋਲੇ, ਤੂੰ ਇੱਕ ਪਲ ਵੀ ਹੋਵੀਂ ਨਾ ਅੱਖੀਆਂ ਤੋਲੇ, ਇਹ ਮੇਰੇ ਦਿਲ ਨੂੰ ਗਵਾਰਾ ਨਹੀਂ ਹੋਣਾ, ਮੈਂ ਵੇਖਾਂ ਨਾ ਤੈਨੂੰ ਤੇ ਨੀਂਦਰ ਨਹੀਂ ਪੈਂਦੀ, ਤੇਰੇ ਬਾਝੋਂ ਮੇਰਾ ਗੁਜ਼ਾਰਾ ਨਹੀਂ ਹੋਣਾ, ਤੂੰ ਇੱਕ ਪਲ। ਗਲਾ ਥੋੜ੍ਹਾ ਤਰ੍ਹਾਂ ਇਹਦੇ 'ਚ ਇੱਕ ਸ਼ੇਰ ਹੈ, ਉਹ ਵੀ ਪ੍ਰੋਡਿਊਸਰ ਕਹਿੰਦੇ ਨੇ ਕਿ ਜੀ ਸਾਦਕ ਦਾ ਨਾਂ ਅਸੀਂ ਵਿੱਚ ਜ਼ਰੂਰ ਰੱਖਣਾ। ਮੈਂ ਕਿਹਾ ਜੇ ਅਜ਼ਮਾਣਾ ਹੀ ਮੈਨੂੰ ਤੇ ਜ਼ਿੰਦਗੀ ਨੂੰ ਮੰਗ ਲੈ, ਜੇ ਮੱਥੇ ਤੇ ਵੱਟ ਪਾ ਤੇ ਸਾਦਕ ਨਾ ਆਖੀ, ਮੈਨੂੰ ਪਿਆਰ ਹੋਇਆ ਤੇਰੇ ਨਾਲ ਸੱਜਣਾ, ਹੁਣ ਇਹ ਕਿਸੇ ਨਾਲ ਦੁਬਾਰਾ ਨਹੀਂ ਹੋਣਾ। ਤੇ ਇੱਕ ਆਰਫ ਸਾਹਿਬ ਦਾ, ਇਹ ਗੁਰਦੀਪ ਢਿੱਲੋਂ ਸਾਹਿਬ ਦੀ ਫਰਮਾਇਸ਼ ਦੇ ਉੱਤੇ ਉਹਨਾਂ ਨੇ ਕਿਹਾ ਜੀ ਅਸੀਂ ਆਰਫ ਲੋਹਾਰ ਕੋਲੋਂ ਕੰਮ ਕਰਾਉਣਾ, ਉਹ ਗਾਣਾ ਵੀ ਪਰਫੋਰਮ ਕਰ ਰਹੇ ਨੇ। ਇਹਦੇ 'ਚ ਧਰਮੇਸ਼ ਦਰਸ਼ਨ ਇਹਦੇ ਮਿਊਜ਼ਿਕ ਡਾਇਰੈਕਟਰ ਨੇ, ਇੱਕ ਵਿੱਕੀ ਕੁਮਾਰ ਨੇ ਇੱਥੇ ਜਿਨ੍ਹਾਂ ਲਕੀਰ ਫਿਲਮ ਬਣਾਈ, ਹੋਰ ਵੀ ਬਣਾਈਆਂ ਨੇ, ਮੈਨੂੰ ਨਾਵਾਂ ਦਾ ਨਹੀਂ ਇੰਨਾ ਪਤਾ। ਤੇ ਬਹੁਤ ਵਧੀਆ ਬੰਦੇ ਨੇ, ਬੜਾ ਅੱਛਾ ਲੱਗਿਆ ਉਹਨਾਂ ਨਾਲ ਕੰਮ ਕਰਕੇ। ਪਹਿਲੀ ਮੁਲਾਕਾਤ 'ਚ ਹੀ ਲੱਗਦਾ ਜਿਵੇਂ ਮੈਂ ਇਹਨਾਂ ਨੂੰ ਸਦੀਆਂ ਤੋਂ ਜਾਣਨਾ। ਤੇ ਉਹਦੇ ਵਾਸਤੇ ਆਰਫ ਦਾ ਗਾਣਾ ਵੀ ਬੜਾ ਸ਼ਾਹਕਾਰ ਹੈ, ਉਹ ਵੈਂਡਅਪ ਦੇ ਉੱਤੇ ਆ ਕਿ ਮੁਹੱਬਤ ਦੇ ਦਿਲ 'ਚੋਂ ਭੁਲੇਖੇ ਨਹੀਂ ਜਾਂਦੇ, ਮੁਹੱਬਤ ਦੇ ਮਜਬੂਰ ਵੇਖੇ ਨਹੀਂ ਜਾਂਦੇ, ਮੁਹੱਬਤ ਦੇ ਰੋਣੇ ਤੇ ਹਾਸੇ ਨੇ ਵੱਖਰੇ, ਮੁਹੱਬਤ ਦੇ ਝਿੜਕਾਂ ਦਲਾਸੇ ਨੇ ਵੱਖਰੇ, ਮੁਹੱਬਤ ਦਾ ਉੱਠਣਾ ਤੇ ਬਹਿਣਾ ਹੈ ਵੱਖਰਾ, ਮੁਹੱਬਤ ਦੇ ਹੰਝੂਆਂ ਦਾ ਗਹਿਣਾ ਹੈ ਵੱਖਰਾ, ਮੁਹੱਬਤ ਨੇ ਮਜਨੂੰ ਨੂੰ ਕਾਸਾ ਫੜਾਇਆ, ਮੁਹੱਬਤ ਨੇ ਰਾਂਝੇ ਨੂੰ ਜੋਗੀ ਬਣਾਇਆ, ਮੁਹੱਬਤ ਦੇ ਲੁੱਟੇ ਤੇ ਹੋ ਜਾਣ ਦੀਵਾਨੇ, ਇਹ ਜਿਸ ਤੁਹਾਨੂੰ ਲੱਗਦੀ ਹੈ ਉਹ ਤੁਹਾਨੂੰ ਜਾਣੇ। ਬਹੁਤ ਖੂਬ। ਸਾਦਿਕ ਸਾਹਿਬ, ਮੈਂ ਜਾਣਨਾ ਚਾਹਾਂਗਾ ਕਿ ਤੁਸੀਂ ਇੱਧਰ ਹੁਣ ਚੜ੍ਹਦੇ ਪੰਜਾਬ 'ਚ ਆਏ ਹੋ, ਲਹਿੰਦੇ ਪੰਜਾਬ ਤੋਂ। ਇੱਧਰ ਤੁਹਾਡਾ ਜਦੋਂ ਵੀ ਟੂਰ ਹੁੰਦਾ, ਤੁਹਾਡੇ ਕਿਹੜੇ ਦੋਸਤਾਂ ਮਿੱਤਰਾਂ 'ਚ ਤੁਸੀਂ ਵਹਿੰਦੇ ਹੋ, ਕੀ ਤੁਹਾਡੇ ਰੁਝੇਵੇਂ ਹੁੰਦੇ ਆ? ਇਸ ਵਾਰ ਤੁਹਾਡੇ ਕੀ ਰੁਝੇਵੇਂ ਨੇ? ਵੇਖੋ ਜੀ, ਸਾਰੇ ਲੋਕ ਇੱਥੇ ਬਹੁਤ ਪਿਆਰ ਕਰਨ ਵਾਲੇ ਨੇ, ਬਹੁਤ ਪਿਆਰ ਕਰਨ ਵਾਲੇ ਨੇ। ਮੇਰੀ ਜ਼ਿੰਦਗੀ ਦਾ ਇੱਕ ਅਸੂਲ ਹੈ ਕਿ ਜਿਹੜਾ ਇੱਕ ਵਾਰੀ ਮੇਰਾ ਦੋਸਤ ਬਣਦਾ ਹੈ ਉਹ ਟੁੱਟਦਾ ਨਹੀਂ ਸਾਰੀ ਜ਼ਿੰਦਗੀ। ਪਿਛਲੀ ਮੁਲਾਕਾਤ 'ਚ ਆਇਆ ਤੇ ਮੇਰੀ ਗੁਰਦੀਪ ਢਿੱਲੋਂ ਸਾਹਿਬ ਨਾਲ ਮੁਲਾਕਾਤ ਹੋਈ। ਹੁਣ ਜੇ ਮੈਂ ਆਇਆ ਤਾਂ ਮੇਰੀ ਇੱਕ ਹੋਰ ਪਾਰਟੀ ਨਾਲ ਮੁਲਾਕਾਤ ਹੋਈ ਹੈ, ਜਨਾਬ ਬਤਰਾ ਸਾਹਿਬ ਨੇ। ਇਹਨਾਂ ਬਹੁਤ ਫਿਲਮਾਂ ਬਣਾਉਂਦੇ ਨੇ, ਇਹਨਾਂ ਦੀ ਇੱਕ ਨਵੀਂ ਫਿਲਮ ਪਿੰਕੀ ਮੋਗੇ ਵਾਲੀ ਬਣ ਰਹੀ ਹੈ। ਹੋਰ ਇਹਨਾਂ ਨੇ ਮੇਰੇ ਕੋਲ ਐਡਵਾਂਸ ਹੀ ਮੇਰੀ ਸ਼ਾਇਰੀ ਦੇ ਉੱਤੇ ਉਹਨਾਂ ਨੇ ਕਿਹਾ ਜੀ ਅਸੀਂ ਜਦੋਂ ਫਿਲਮ ਬਣਾਵਾਂਗੇ ਅਸੀਂ ਗਾਣੇ ਦੀ ਸਿਚੁਏਸ਼ਨ ਨਾਲ ਬਣਾਵਾਂਗੇ, ਔਰ ਮੈਂ ਐਸੇ ਗਾਣੇ ਉਹਨਾਂ ਨੂੰ ਦਿੱਤੇ ਨੇ ਕਿ ਇਨਸ਼ਾਅੱਲਾ ਯਾਦਾਂ ਰਹਿ ਜਾਣਗੀਆਂ। ਸਮਝ ਲੱਗੀ ਜੇ ਕਿ ਉਹਦੇ 'ਚ ਮੈਂ ਤੁਹਾਨੂੰ ਚੰਦ ਅਗਰ ਲੈਣਾ ਤੁਸੀਂ ਕਹੋ ਤਾਂ ਮੈਂ ਤੁਹਾਨੂੰ ਸੁਣਾਉਣਾ ਇੱਕ ਗਾਣਾ 100 ਲੈਣ ਦਾ, ਕਿ ਉਹ ਨਵੀਆਂ ਬਹਿਰਾਂ ਨੇ, ਕਿ ਉਹਦੇ 'ਚ ਇੱਕ ਗਾਣਾ ਹੈ ਕਿ ਕਾਗਜ਼ਾਂ ਦੀ ਬੇੜੀ ਹੈ ਤੇ ਹੰਝੂਆਂ ਦਾ ਪਾਣੀ ਹੈ, ਕੀ ਕਿਸੇ ਸੁਣਨੀ ਤੇ ਕੀ ਮੈਂ ਸੁਣਾਣੀ ਹੈ, ਕਿਸੇ ਲਈ ਇਹ ਨਵੀਂ ਹੈ ਤੇ ਕਿਸੇ ਲਈ ਪੁਰਾਣੀ ਹੈ, ਲੋਕੋ ਮੇਰੇ ਪਿਆਰ ਦੀ ਤੇ ਨਿੱਕੀ ਜੀ ਕਹਾਣੀ ਹੈ। ਉਹ ਸੀ 7 ਸਾਲਾਂ ਦੀ ਤੇ ਮੈਂ ਸਾਂ 8 ਸਾਲ ਦਾ, ਉਦੋਂ ਦੀ ਮੈਂ ਲੱਗੀਆਂ ਦੀ ਲੱਜ ਪਿਆ ਪਾਲਦਾ। ਜਾਂਦੇ ਸਾਂ ਸਕੂਲੇ ਦੋਵੇਂ, ਇੱਕ ਸਾਡਾ ਰਾਹ ਸੀ, ਮੇਰੀ ਬਸ ਰਹਿੰਦੀ ਉਹਦੇ ਰਾਹਾਂ ਤੇ ਨਿਗਾਹ ਸੀ, ਦੋਨੋਂ ਦੂਰੋਂ ਵੇਖਿਆ ਤੇ ਪਿਆਰ ਜਿਹਾ ਹੋ ਗਿਆ। ਇੰਜ ਲੱਗਾ ਵੇਲਾ ਜਿਵੇਂ ਇੱਕ ਥਾਂ ਖਲੋ ਗਿਆ। ਉੱਠ ਕੇ ਸਵੇਰੇ ਉਹ ਸਕੂਲੇ ਜਦੋਂ ਜਾਂਦੀ ਸੀ ਮੇਰੇ ਉੱਤੇ ਠੰਡਾ ਪਾਣੀ ਡੋਲ ਕੇ ਜਗਾਉਂਦੀ ਸੀ, ਮਰ ਜਾਣੀ ਫੇਰਦੀ ਸੀ ਵਾਲਾਂ ਵਿੱਚ ਉਂਗਲਾਂ, ਇੰਜ ਉਹਨੇ ਪਾਈਆਂ ਮੈਨੂੰ ਪਿਆਰ ਦੀਆਂ ਗੁੰਝਲਾਂ। ਹੁਣ ਬੁੱਤ ਬਣ ਕੇ ਮੈਂ ਰਾਵਾਂ 'ਚ ਖਲੋਣਾ ਵਾਂ ਤੇ ਮੈਂ ਉਹਦੀ ਮੁੰਦਰੀ ਨੂੰ ਚੁੰਮ ਚੁੰਮ ਰੋਨਾ ਵਾਂ, ਜਾਂਦੀ ਵਾਰੀ ਜਿਹੜੀ ਮੈਨੂੰ ਦੇ ਗਈ ਨਿਸ਼ਾਨੀ ਹੈ, ਲੋਕੋ ਮੇਰੇ ਪਿਆਰ ਦੀ ਤੇ ਨਿੱਕੀ ਜੀ ਕਹਾਣੀ। ਤੇ ਇੱਥੇ ਮੈਂ ਆਖਰ ਤੇ ਇਹ ਵੀ ਜ਼ਿਕਰ ਕਰਾਂਗਾ ਕਿ ਜਨਾਬ ਪਰਮਜੀਤ ਪੱਡਾ ਸਾਹਿਬ ਔਰ ਕਰਮਜੀਤ ਬੱਗਾ ਸਾਹਿਬ ਦਾ ਮੈਂ ਬੇਹੱਦ ਮਸ਼ਕੂਰ ਹਾਂ। ਇਹ ਪਹਿਲੀ ਮੁਲਾਕਾਤ 'ਚ ਇੰਝ ਲੱਗਦਾ ਕਿ ਜਿਵੇਂ ਮੈਂ ਇਹਨਾਂ ਨੂੰ ਹਜ਼ਾਰਾਂ ਸਾਲਾਂ ਤੋਂ ਜਾਣਨਾ। ਏਡੇ ਮਿੱਠੇ ਔਰ ਏਡੇ ਪਿਆਰ ਕਰਨ ਵਾਲੇ ਲੋਕ ਜਿਹੜੇ ਕਰਮਜੀਤ ਬੱਗਾ ਪੱਡਾ ਸਾਹਿਬ ਨੇ, ਇਹ ਬੀਨ ਮਾਸਟਰ ਨੇ, ਔਰ ਕਰਮਜੀਤ ਬੱਗਾ ਸਾਹਿਬ ਜਿਹੜੇ ਨੇ ਇਹ ਮਤਲਬ ਲਗੋਜ਼ਾ ਮਾਸਟਰ ਨੇ। ਅੱਲਾ ਇਹਨਾਂ ਦੀ ਇਸ ਕੰਮ ਦੇ ਵਿੱਚ ਬਰਕਤ ਪਾਏ, ਅੱਲਾ ਇਹਨਾਂ ਨੂੰ ਸਲਾਮਤ ਰੱਖੇ। ਤੇ ਆਖਰ ਤੇ ਮੈਂ ਇਹ ਕਹਿਣਾ ਚਾਹਾਂਗਾ ਕਿ ਇਹ ਇੱਕ ਮਾਂ ਦੇ 2 ਪੁੱਤਰ ਨੇ। ਇਹਦੇ ਵਿੱਚ ਖੁਦਾ ਦੇ ਵਾਸਤੇ, ਨਬੀ ਦੇ ਵਾਸਤੇ, ਰਾਮ ਦੇ ਵਾਸਤੇ, ਭਗਵਾਨ ਦੇ ਵਾਸਤੇ ਕੋਈ ਤਫਰਕਾ ਪਾਉਣ ਦੀ ਕੋਈ ਕੋਸ਼ਿਸ਼ ਨਾ ਕਰੇ। ਅੱਲਾ ਕਰੇ ਇਹ ਮੁਲਕ ਸਾਰੀ ਰਹਿੰਦੀ ਦੁਨੀਆ ਤੱਕ ਸਲਾਮਤ ਰਹਿਣ, ਔਰ ਉਹ ਕਦੀ ਵੇਲਾ ਨਾ ਆਵੇ ਜਿਹੜਾ ਸਾਡੇ ਬਜ਼ੁਰਗਾਂ ਦੀਆਂ ਅੱਖਾਂ ਨੇ ਪਹਿਲੇ ਵੇਖਿਆ। ਇੱਥੇ ਮੈਂ 2 ਸ਼ੇਰ ਪੇਸ਼ ਕਰਾਂਗਾ, ਉਸ ਤੋਂ ਬਾਅਦ ਮੈਂ ਇਜਾਜ਼ਤ ਚਾਹਾਂਗਾ ਤੁਹਾਡੇ ਕੋਲੋਂ ਕਿ ਸਾਂਝਾ ਇਹ ਪੰਜਾਬ ਸਾਡਾ, ਸਾਂਝੇ ਸਾਡੇ ਦੁੱਖ ਨੇ, ਇੱਕੋ ਜਿਹੀਆਂ ਪੈਲੀਆਂ ਤੇ ਇੱਕੋ ਜਿਹਾ ਰੁੱਖ ਨੇ, ਦੋਵਾਂ ਉੱਤੇ ਆਉਂਦੀ ਰੁੱਤ ਇਕੱਠੀ ਏ ਬਹਾਰ ਦੀ, ਰੱਬ ਕਦੀ ਤੋੜੇ ਨਾ ਇਹ ਸਾਂਝ ਸਾਡੇ ਪਿਆਰ ਦੀ। ਰੂਮੀ ਰੰਜਨ ਮੇਰਾ ਬੇਟਾ ਬਣਿਆ ਇੱਥੇ, ਉਹਦਾ ਗਾਣਾ ਇੱਕ ਮੈਂ ਨਸੀਬੋ ਨਾਲ ਰਿਕਾਰਡ ਕੀਤਾ ਸੀ ਕਿ ਕੋਈ ਇੱਧਰ ਰੋਵੇ ਨਾ ਉੱਧਰ ਰੋਵੇ, ਜੇ ਬਾਰਡਰ ਵਾਲੀ ਵਿੱਚ ਲੀਕ ਨਾ ਹੋਵੇ, ਦੁੱਖ ਇੱਕ ਦੂਜੇ ਦਾ ਸਾਨੂੰ ਜਾਣ ਤੋਂ ਪਿਆਰਾ ਹੋ ਜਾਵੇ,
ਮੇਰੇ ਮੌਲਾ ਦੋ ਮੁਲਕਾਂ ਵਿੱਚ ਭਾਈਚਾਰਾ ਹੋ ਜਾਵੇ ਤੇ ਅੱਲਾ ਕਰੇ। ਮੈਂ ਸਮਝਣਾ ਹਿੰਦੁਸਤਾਨ ਮੇਰੀ ਜਾਨ ਹੈ ਤੇ ਪਾਕਿਸਤਾਨ ਮੇਰਾ ਦਿਲ ਹੈ। ਮੇਰੇ ਵਾਲਦ ਸਾਹਿਬ ਕਹਿੰਦੇ ਹੁੰਦੇ ਸਨ ਜਲੰਧਰ ਦੇ ਕੋਲ ਕੋਈ ਜਗ੍ਹਾ ਸੀ, ਮੈਨੂੰ ਨਾਂ ਨਹੀਂ ਉਹਦਾ ਆਉਂਦਾ ਨਾ ਕਦੀ ਇਸ ਮੌਕੇ 'ਤੇ ਮੈਂ ਸੋਚਦਾ ਹੀ ਨਹੀਂ ਸਾਂ ਕਿ ਕਦੀ ਅਸੀਂ ਹਿੰਦੁਸਤਾਨ ਵੀ ਜਾਵਾਂਗੇ ਜਾਂ ਇੰਡੀਆ ਵੀ ਜਾਵਾਂਗੇ। ਤੇ ਹਿੰਦੁਸਤਾਨ 'ਚ ਮੇਰੇ ਵਾਲਦ ਸਾਹਿਬ ਪੈਦਾ ਹੋਏ ਤੇ ਮੈਂ ਸਮਝਦਾ ਕਿ ਇਸ ਮਿੱਟੀ ਦੇ ਵਿੱਚ ਮੇਰੇ ਬਾਪ ਦੇ ਖੂਨ ਪਸੀਨੇ ਦੀ ਮੈਨੂੰ ਖੁਸ਼ਬੂ ਆਉਂਦੀ ਹੈ ਤੇ ਪਾਕਿਸਤਾਨ 'ਚੋਂ ਮੈਨੂੰ ਆਪਣੀ ਮਾਂ ਦੇ ਦੁੱਧ ਦੀ ਖੁਸ਼ਬੂ ਆਉਂਦੀ ਹੈ। ਤੇ ਮੈਂ ਕਦੀ ਵੀ ਨਹੀਂ ਚਾਹਾਂਗਾ ਕਿ ਇਹਨਾਂ ਦੋਵਾਂ ਮੁਲਕਾਂ 'ਤੇ ਕਦੀ ਵੀ ਆਂਚ ਆਵੇ। ਮੈਂ ਅਗਰ ਮੇਰੇ ਕੋਲ ਕੋਈ ਇਸ ਗੁਫ਼ਤਗੂ ਦੇ ਦੌਰਾਨ ਕੋਈ ਐਸੀ ਗੱਲ ਮੂੰਹੋਂ ਨਿਕਲ ਗਈ ਹੋਵੇ ਤੇ ਮੈਂ ਉਹਦਾ ਮਾਜ਼ਰਤ ਮੈਨੂੰ ਮਾफ़ ਕਰ ਦੇਣਾ ਕਿ ਮਾफ़ ਕਰ ਦੇਣ ਵਾਲਾ ਸਭ ਤੋਂ ਅਫਸਰ ਹੁੰਦਾ। ਬਹੁਤ ਖੂਬ ਸਾਦਿਕ ਸਾਹਿਬ, ਪੰਜਾਬੀ ਰੇਡੀਓ USA ਦੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ। ਬਹੁਤ ਸ਼ੁਕਰੀਆ ਜੀ, ਤੁਸੀਂ ਮੈਨੂੰ ਟਾਈਮ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫ਼ਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਭਾਉਂਦਾ ਰੇਡੀਓ, ਪੰਜਾਬੀ ਰੇਡੀਓ USA।